थोड़ा जा खट्टा पै गया जी और ये मिठा पै गया जी। ਅੱਛਾ ਵਾਹ ਬਈ ਵਾਹ ਜੀ। ਆ ਛੋਲਿਆਂ ਦੀ ਪਲੇਟ ਹੈ ਨਿੱਕੇ ਲਾ ਤੁਸੀਂ ਖਾਣੇ। मैं अपने बच्चों ने 10 शादियां की इसे रोजी कमा के लाल ਆਲੂ ਛੋਲਿਆਂ ਚੋਂ आलू छोले जो और कोई बंदा कोई बच्चा करता ही नहीं कीता इसे तो चले आ रहे हैं अल्लाह ने बरकत पाई है मेरे मालिक ने। ਇਹਦਾ ਜਿਹੜਾ ਨਾ ਇੰਜ ਪੱਤਾ ਹੋਊਗਾ ਜਿਵੇਂ ਉਹ ਕਿਹੜਾ ਝਿੰਜਣ ਤਰ੍ਹਾਂ। ਹਾਂ ਝਿੰਜਣ ਦਾ ਪੱਤਾ ਹੁੰਦਾ ਉਹਦਾ, ਯਾਨੀ ਕਿ ਪੱਤਾ ਥੋੜਾ ਜਿਹਾ ਵੱਡਾ ਹੁੰਦਾ, ਇਹ ਥੋੜਾ ਜਿਹਾ ਉਹਦੇ ਨਾਲੋਂ ਬਰੀਕ ਹੁੰਦਾ ਵਾ। ਮੁਖਤਲਿਫ ਥੋੜਾ ਜਿਹਾ। ਆ ਬੱਚਾ ਵੀ ਇਹ ਤੁਹਾਡੇ ਮਗਰਲੇ ਪਾਸੇ ਜੀ, ਉਹਦੇ ਪੱਤੇ ਇਸ ਤੋਂ ਵੀ ਸੋਹਣੇ, ਉਹ ਦਿਖਾ ਦਿਓ। अस्सलाम वालेकुम। जंगल वेले ट्रैक्टरां वाह दिते वग रांझे दा चरे ते चरे किथे जंड वण दी थां ते अंब बीजे मिर्जा जंड हेठ मरे ते मरे किथे। ਅਸੀਂ ਖਾਸੇ ਦਿਨਾਂ ਦੇ ਲੱਭਦੇ ਫਿਰਦੇ ਸੀਗੇ ਵੀ ਜੰਡ ਦਾ ਬੂਟਾ ਤੁਹਾਨੂੰ ਵਿਖਾਣਾ। ਸਾਡੇ ਮਰੱਬੇ 'ਚ ਵੀ ਇੱਕ ਆ ਪੁਰਾਣਾ ਖਲੋਤਾ, ਇਹ ਸੁੱਕ ਗਿਆ ਤੇ ਇਦਾਂ ਨਿੱਕੇ ਨਿੱਕੇ ਬੱਚੇ, ਇੱਕ ਪੰਮੇ ਦੇ ਮਰੱਬੇ ਵੀ ਖਲੋਤਾ। ਸਾਨੂੰ ਇਹ ਨਹੀਂ ਸੀ ਸਮਝ ਆਉਂਦੀ ਵੀ ਇਹਦੀ ਸਾਨੂੰ ਪਛਾਣ ਕਿਵੇਂ ਹੋਵੇ ਵੀ ਜੰਡ ਕਿਹੜਾ। ਅਸੀਂ ਬਾਈ ਮਲਕ ਅਬਦਰ ਰਜ਼ਾਕ, ਇਹਨਾਂ ਨੂੰ ਪਿਆਰ ਨਾਲ ਬਾਈ ਮਾਦੂ ਸਾਦਿਆ, ਹੁਣ ਜ਼ਬਾਨ ਤੇ ਚੜਿਆ ਮਾਦੂ ਕਹਿੰਦੇ ਆ। ਬਾਈ ਮਾਦੂ ਨੂੰ ਸੱਦਿਆ ਮੈਂ ਤੜਕੇ, ਮੈਂ ਕਿਹਾ ਬਾਈ ਯਾਰ ਨਾ ਵੀ ਜੰਡ ਕਿਤੇ ਲੱਭਣਾ। ਅੱਛਾ ਉਹ ਅਸੀਂ ਲੱਭਦੇ ਰਹੇ ਸਵੇਰੇ ਨਹਿਰ ਦੇ ਲਾਗੇ ਉਰਾਂ ਪਰਾਂ, ਤੇ ਉਹ ਸਾਡੇ ਆਪ ਦੇ ਮਰੱਬੇ 'ਚ ਖਲੋਤਾ ਤੇ ਬਾਈ ਮਾਦੂ ਨੇ ਆ ਕੇ ਦੱਸਿਆ ਬਾਈ ਜੀ ਇੱਕ ਤਾਂ ਇਹ ਦੱਸੋ ਵੀ ਇਹਦੀ ਪਛਾਣ ਕੀ ਆ ਜੰਡ ਦੀ। ਇਹਦੀ ਪਛਾਣ ਇਹ ਹੈ ਕਿ ਇੱਕ ਤਾਂ ਇਹਨੂੰ ਬਿਲਕੁਲ ਆ ਛੋਟਾ ਕੰਡਾ ਲੱਗਦਾ, ਹਾਂ ਇਹਦੀ ਸਭ ਤੋਂ ਵੱਡੀ ਨਿਸ਼ਾਨੀ। ਤੁਸੀਂ ਲੱਗ ਗਿਆ ਹੋ ਜੀ। ਹਾਂ ਤੇ ਦੂਸਰਾ ਜਦੋਂ ਇਹ ਵੱਡਾ ਹੁੰਦਾ ਜਾਂਦਾ ਨਾ, ਇਹਦੇ ਆ ਜਿਹੜੇ ਨਿਸ਼ਾਨ ਬਣੇ ਹੋਏ ਆ, ਧਾਰੀਆਂ ਬਣਦੀਆਂ, ਧਾਰੀਆਂ ਬਣਦੀਆਂ ਜਿਵੇਂ ਖਜੂਰ ਨੂੰ ਬਣਦੀਆਂ ਨਾ, ਇਸੇ ਤਰ੍ਹਾਂ ਜੱਡ ਨੂੰ ਧਾਰੀਆਂ ਬਣਦੀਆਂ ਵਾ। ਅੱਛਾ। ਤੇ ਦੂਸਰਾ ਇਹਦਾ ਜਿਹੜਾ ਪੱਤਾ ਹੁੰਦਾ ਇਹ ਕਿੱਕਰ ਦੀ ਲੁੰਗ ਨਾਲੋਂ ਥੋੜਾ ਜਿਹਾ ਬਰੀਕ ਹੁੰਦਾ। ਹਾਂ ਤੇ ਇਹਦੀ ਨਾ ਇਦਾਂ ਮੂਰਤ ਇਦਾਂ ਰਹਿ ਹੀ ਕਿਤੇ ਕਿਤੇ ਗਿਆ ਜੀ, ਕਿਤੇ 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 ਰਹਿ ਹਾਂ। ਗਿਆ। ਇਹ ਆਮ ਬੰਦੇ ਨੂੰ ਪਤਾ ਹੀ ਨਹੀਂ ਵੀ ਹੈ ਕੀ ਸ਼ੈ ਹੈ ਕੀ ਸ਼ੈ, ਬੰਦੇ ਕਿੱਕਰ ਸਮਝ ਕੇ ਨਾ ਤੇ ਵੜ ਦਿੰਦੇ ਇਹਨੂੰ। ਇਹ ਬਾਬਾ ਜੀ ਇਸ ਰੁੱਖ ਦੇ ਨਾਲ ਬੜੀ ਦਾਸਤਾਨ ਆ ਮਿਰਜ਼ੇ ਜੱਟ ਦੀ। ਜਿੱਥੇ ਮਿਰਜ਼ੇ ਜੱਟ ਨੂੰ ਸਾਹਿਬਾਂ ਦੇ ਭਰਾਵਾਂ ਨੇ ਵੱਢਿਆ ਸੀ ਨਾ, ਆ ਜਿੱਥੇ ਸੁੱਤੇ ਪਏ ਸੀ, ਤੀਰ ਤੋੜੇ ਸੀ, ਉਹ ਜੰਡ ਦਾ ਰੁੱਖ ਸੀਗਾ, ਉੱਥੇ ਹਜੇ ਵੀ ਉਹ ਖਲੋਤਾ। ਤੇ ਹੁਣ ਸਾਨੂੰ ਨਾ ਇਦਾਂ ਹੀ ਗਾਂ ਤੋਂ ਗਾਂ ਪਤਾ ਲੱਗਦਾ ਵੀ ਹੁਣ ਜਿਵੇਂ ਬਾਈ ਮਾਦੂ ਨੇ ਸਾਨੂੰ ਦੱਸਤੀ, ਇਹਦੀ ਨਿਸ਼ਾਨੀਆਂ ਦੱਸੀਆਂ ਨਾ, ਹੁਣ ਸਾਨੂੰ ਚੇਤੇ ਰਹੂਗਾ। ਇੱਕ ਬਾਈ ਜਿਹੜੇ ਤੁਸੀਂ ਦੱਸਿਆ ਸੀ ਵੀ ਇਹਦੇ ਪੱਤੇ ਦਾ ਜਿਹੜਾ ਨਾ ਇੰਜ ਪੱਤਾ ਹੋਊਗਾ ਜਿਵੇਂ ਉਹ ਕਿਹੜਾ ਝਿੰਜਣ ਤਰ੍ਹਾਂ। ਹਾਂ ਝਿੰਜਣ ਦਾ ਪੱਤਾ ਹੁੰਦਾ ਉਹਦਾ, ਯਾਨੀ ਕਿ ਪੱਤਾ ਥੋੜਾ ਜਿਹਾ ਵੱਡਾ ਹੁੰਦਾ, ਇਹ ਥੋੜਾ ਜਿਹਾ ਉਹਦੇ ਨਾਲੋਂ ਬਰੀਕ ਹੁੰਦਾ ਵਾ। ਮੁਖਤਲਿਫ ਥੋੜਾ ਜਿਹਾ। ਆ ਬੱਚਾ ਵੀ ਇਹ ਤੁਹਾਡੇ ਮਗਰਲੇ ਪਾਸੇ ਜੀ, ਉਹਦੇ ਪੱਤੇ ਇਸ ਤੋਂ ਵੀ ਸੋਹਣੇ, ਉਹ ਦਿਖਾ ਦਿਓ। ਆ ਨਿੱਕਾ ਨਿੱਕਾ ਹੁਣ ਕਿਤੇ ਉੱਗ ਰਿਹਾ। ਅੱਗੇ ਮੈਨੂੰ ਪਤਾ ਨਹੀਂ ਸੀਗਾ, ਹੁਣ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਮਰੱਬੇ 'ਚ ਜੰਡ ਆ ਤੇ ਅਸੀਂ ਇਹਦੀ ਹੁਣ ਸੇਵਾ ਕਰਾਂਗੇ। ਇੱਕ ਤਾਂ ਰੱਬੀ ਖਲੋਤਾ ਖਾਲੇ ਦੇ ਉੱਤੇ ਆ ਤੇ ਇਹਨੂੰ ਹੁਣ ਅਸੀਂ ਗੋਡੀ ਛੋਡੀ ਕਰਕੇ ਸਾਫ਼ ਕਰਾਂਗੇ ਵੀ ਵੱਡਾ ਹੋਵੇ। ਇਹ ਜੀ ਇੱਕ ਇਹ ਤਾਂ ਆਪ ਹੀ ਰਹਿ ਗਏ ਜੀ ਹੁਣ। ਇਹ ਨਾ ਜੀ ਜਦੋਂ ਹੁਣ ਤਕਰੀਬਨ ਅਸੀਂ ਵੀ ਆਪਣੇ ਬਚਪਨ 'ਚ ਵੇਖਿਆ ਨਾ ਜੀ, ਹਾਂ ਹਾਂ ਅਸੀਂ ਵੀ ਉਦੋਂ 10 15 20 ਸਾਲ ਦਾ ਪੌਦਾ ਵੇਖਿਆ। ਹਾਂ ਛੋਟੇ ਪੌਦੇ ਉਦੋਂ ਨਹੀਂ ਸੀ ਹੈਗੇ, ਹਾਂ ਹਾਂ ਯਾਨੀ ਕਿ ਉਦੋਂ ਵੀ ਜਿਹੜੇ ਦਰਖਤ ਵੇਖੇ ਨੇ ਅਸੀਂ ਵੱਡੇ ਦਰਖਤ ਹੀ ਵੇਖੇ ਹੋਏ ਆ, ਤੇ ਇਹ ਜਿਹੜਾ ਛੋਟਾ ਪੌਦਾ ਇਹ ਪਹਿਲੀ ਵਾਰੀ ਅਸੀਂ ਵੀ ਵੇਖਣ ਨੇ ਆ। ਨਹੀਂ ਤਾਂ ਉਹ ਉਸ ਤੋਂ ਬਾਅਦ ਇਹ ਪੌਦੇ ਜਿਹੜੇ ਨਾ ਛੋਟੇ ਬਹੁਤ ਕੰਮ ਵਿਖੇ ਆ। ਅੱਛਾ ਜਦੋਂ ਵੱਡਾ ਹੁੰਦਾ ਫਿਰ ਉਹ ਧਾਰੀਆਂ ਦੀਆਂ, ਹਾਂ ਜਿਵੇਂ ਜਿਵੇਂ ਮੋਟਾਈ 'ਚ ਜਾਣਾ ਨਾ, ਜਿਵੇਂ ਜਿਵੇਂ ਨੇ ਮੋਟਾ ਹੋਣਾ ਵਾ, ਖਜੂਰ ਨਹੀਂ ਧਾਰੀਆਂ, ਉਵੇਂ ਇਹਦੀਆਂ ਧਾਰੀਆਂ ਬਣਦੀਆਂ। ਧਾਰੀ ਬਣੀ ਸੀ ਜੀ। ਹਾਂ। ਅੱਛਾ ਇਹਦਾ ਪੰਮੇ ਕਹਿੰਦੇ ਇਹ ਹੁੱਕਾ ਬੜਾ ਸਵਾਦ, ਹੁੱਕਾ ਬੜਾ ਜ਼ਬਰਦਸਤ ਬਣਾ, ਹੁੱਕਾ 24 ਘੰਟੇ ਨਹੀਂ ਬੁਝਦਾ, ਇਹਦਾ ਭਰਿਆ ਜਾਵੇ ਜਾ ਕਰ। ਇਹਦਾ ਜੀ ਜੰਡ ਦੀ ਅੱਗ ਮਸ਼ਹੂਰ ਆ ਹੁੱਕੇ ਵਾਸਤੇ। ਹਾਂ ਸਿਆਣੇ ਪਿੰਦੇ ਨੇ ਕਹਿੰਦੇ ਆ ਤੁਹਾਨੂੰ ਜੰਡ ਦੀ ਅੱਗ ਦੀ ਹੁੱਕਾ ਬੁਲਾਈਏ ਤੁਹਾਨੂੰ। ਮਿਸਤਰੀ ਜਿਹੜੇ ਨਾ ਜੀ ਮੰਜੀਆਂ ਦੇ ਵਿੱਚ ਪਾਵੇ ਤੇ ਫਰਵਾਂ ਦਾ, ਇਹ ਦੋ ਲੱਕੜ ਦੇ ਜਿਹੜੇ ਪਾਵੇ ਬਹੁਤ ਇਸਤੇਮਾਲ ਕਰਦੇ ਹੁੰਦੇ ਸੀ। ਅੱਛਾ ਇੱਕ ਜੰਡ ਦੇ ਇੱਕ ਫਰਮਾਂ ਦਾ, ਇੱਕ ਫਰਵਾਂ ਦੇ। ਫਰਮਾਂ ਬੂਰ ਨੂੰ ਸਾਦੇ। ਹਾਂ ਜਿਹੜਾ ਬੂਰ ਆ ਉਹਨੂੰ ਰੰਗ ਬਹੁਤ ਚੜਦਾ। ਹਾਂ ਫਰਾਂ ਜਿਹੜਾ ਤੁਹਾਨੂੰ ਦਿਖਾਇਆ ਕਬਰਸਤਾਨਾਂ 'ਚ ਹੁੰਦਾ ਫਰਾਂ, ਉਹ ਬਰੀਕ ਬੂਰ ਜਿਹਾ, ਤੇ ਉਹਨੂੰ ਸਾਦੇ ਫਰਾਂ। ਅੱਛਾ ਅੱਗੇ ਬਾਈ ਜਾਲੇ ਨੇ ਗੱਲ ਕੀਤੀ ਸੀ ਅੱਗ ਹੋਵੇ ਜੰਡ ਦੀ, ਕਹਿੰਦਾ ਵੀ ਮਟਿਆਰ ਰੋਟੀ ਪਕਾਉਂਦੀ ਹੋਵੇ ਤੇ ਅੱਗ ਹੇਠ ਵਲਦੀ ਹੋਵੇ ਜੰਡ ਦੀ ਤਵੀ ਦੀ, ਤੇ ਉਹਦੀ ਰੋਟੀ ਦਾ ਵੀ ਕਹਿੰਦਾ ਸਵਾਦ ਵੱਖਰਾ। ਹਾਂ ਉਹਨੇ ਤਾਂ ਬਣਾ ਕੇ ਸ਼ਾਇਰ ਬਣਾ ਕੇ ਸੁਣਾਈ ਸੀਗੀ, ਮੈਂ ਤੁਹਾਨੂੰ ਉਂਝ ਸੌਖੇ ਤੇ ਸੁਣਾ ਦਿੱਤੀ। ਹਾਂ ਮੈਨੂੰ ਬੜੀ ਅੱਜ ਜੀ ਖੁਸ਼ੀ ਹੋਈ ਇਸ ਗੱਲ ਦੀ, ਬੜਾ ਚਾਅ ਚੜਿਆ ਵੀ ਸਾਡੇ ਮਰੱਬੇ ਦੇ ਵਿੱਚ ਜੰਡ ਆ ਮਿਰਜ਼ੇ ਜੱਟ ਦੀ। ਚਲੋ ਕੋਈ ਨਾ ਕੋਈ ਤਾਂ ਸਾਡੀ ਸਾਂਝ ਬਣੀ ਨਾ। ਜੰਡ ਜਿਹੜਾ ਆਮ ਹੈ ਹੀ ਨਹੀਂ ਹੈ ਹੀ ਨਹੀਂ, ਜੇ ਰੱਬ ਨੇ ਜੰਡ ਦੇ ਤਾਂ ਸਾਹਿਬਾ ਵੀ ਦਊ। 20 ਮੀਲਾਂ ਤੇ ਕੋਈ ਨਹੀਂ ਹੈ ਇਹ, 20 ਮਿਲਾਂ ਤੇ ਹੈ ਨਹੀਂ, 20 ਮੀਲਾਂ ਤੇ ਜੰਡ ਕੋਈ ਨਹੀਂ। ਜੇ ਖੜਾ ਤੇ ਕਿਸੇ ਨੂੰ ਪਤਾ ਨਹੀਂ ਵੀ ਕੀ ਹੈ। ਨਾਲੇ ਜੰਡ ਵੇਖ ਕੇ ਮਿਰਜ਼ਾ ਯਾਦ ਆਉਂਦਾ ਰਹੂ ਮਿਰਜ਼ਾ ਜਿਆਦਾ ਜਦੋਂ ਲੰਘੇ। ਤਾਂ ਦੇਊਗਾ ਤੇ ਜਿਹੜੀ ਹੀਰ ਆ ਉਹ ਕੀ ਕਰੂਗੀ ਫਿਰ? ਉਹ ਤਾਂ ਉਹ ਤੀਰ ਨਹੀਂ ਉਹਨੇ ਤੋੜਨੇ, ਆਰ ਪਾਰ ਕਰ ਦੂਗੀ। ਉਹਨੇ ਸਿਰ ਹੀ ਪਾੜਨਾ, ਉਹਨੇ ਤੀਰ ਆਰ ਪਾਰ ਕਰ ਦੇਣੇ ਤੇ। ਨਹੀਂ 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 ਸਾਨੂੰ ਲੋੜ ਨਹੀਂ, ਸਾਨੂੰ ਸਾਡੇ ਕੋਲ ਹੈਗੀ ਰੱਬ ਨੇ ਸਾਹਿਬਾ ਡਰ ਦੀ। ਗਏ ਆਈ, ਡਰ ਗਏ ਆਈ। ਅੱਛਾ ਮੈਂ ਗੱਲ ਕਰਦਾ ਸੀ
ਵੀ ਤੁਹਾਨੂੰ ਨਾ ਜੀ ਅਸੀਂ ਉਹ ਰੁੱਖ ਆਪਣੇ ਪੰਜਾਬ ਦੀ ਰਹਿਤਲ ਬੇਤਲ ਦੇ ਪੁਰਾਣੇ ਰੁੱਖ ਤੇ ਉਹ ਲੱਭਾਂਗੇ। ਹੁਣ ਦੇਖੋ ਤੜਕੇ ਬਾਈ ਨੂੰ ਲੱਭਿਆ, ਬਾਈ ਨੇ ਫਿਰ ਗਾਂ ਜੰਡ ਲੱਭਿਆ, ਜੰਡ ਸਾਡੇ ਕੋਲ ਹੈਗਾ ਸੀ, ਪਛਾਣ ਇਹਨੇ ਕਰੀ ਵੀ ਆਹ ਜੰਡ ਹੁੰਦਾ। ਤੇ ਹੁਣ ਇਦਾਂ ਹੀ ਅਸੀਂ ਫਲਾਈ ਦਾ ਬੂਟਾ ਤੁਹਾਨੂੰ ਦਿਖਾਣਾ। ਇੱਕ ਫਰਮਾਇਸ਼ ਆ ਬੜੇ ਬੰਦੇ ਦੀ, ਕਹਿੰਦਾ ਵੀ ਸਾਨੂੰ ਫਲਾਈ ਦਾ ਬੂਟਾ, ਖਾਸਾ ਟਾਈਮ ਹੋ ਗਿਆ ਸਾਨੂੰ ਫਿਰਦੇ ਨੂੰ, ਸਾਨੂੰ ਫਲਾਈ ਲੱਭੀ ਨਹੀਂ। ਤੇ ਕਾਊ ਦੇ ਬੂਟੇ ਜਿੱਦਣ ਅਸੀਂ ਖੁਸ਼ਾਬ ਗਏ, ਚਕਵਾਲ ਗਏ ਪਹਾੜਾਂ ਦੇ ਵਿੱਚ, ਉੱਥੇ ਤੁਹਾਨੂੰ ਦਿਖਾਵਾਂਗੇ। ਉੱਥੇ ਤੁਹਾਨੂੰ ਕਾਊ ਦਾ ਬੂਟਾ ਜਿਹਦੇ ਕਈ ਦੇ ਵੱਜੇ ਬਣਦੇ ਸੀ ਉਹਨਾਂ ਪਰ ਜੰਡ ਦਿਖਾਤਾ। ਹੁਣ ਕਿਤੇ ਰੱਬ ਫਲਾਈ ਵੀ ਲੱਭ ਹੀ ਦਊਗਾ, ਉਹ ਆਪਾਂ ਇਨਸ਼ਾਅੱਲਾ ਛੇਤੀ ਲੱਭ ਲੈਣੀ ਹੈ। ਅੱਛਾ ਹਾਂ, ਫਲਾਈ ਦੀ ਮੈਂ ਤੁਹਾਨੂੰ ਦੱਸ ਦੂੰਗਾ ਪਛਾਣ। ਆ ਖੁਸ਼ਬੂ ਨਿੱਕੇ ਨਿੱਕੇ ਫੁੱਲ ਲੱਗਦੇ, ਵੇਖ ਲਾਂਗੇ ਮਾਲੂਮ ਉਹ ਵੀ ਇਦਾਂ ਹੀ ਹੁੰਦਾ ਕੀਕਰ ਤਰ੍ਹਾਂ। ਚਲੋ ਇਹ ਜੀ ਅਸੀਂ ਬਸ ਇੱਕ ਦਿਲ 'ਚ ਸੀ ਵੀ ਤੁਹਾਨੂੰ ਜੰਡ ਵਿਖਾਈਏ। ਤੇ ਮੈਂ ਬਾਹਰ ਫਿਰਦਾ ਸੀ, ਆਖੇ ਦੀਵੇ ਹੇਠ ਹਨੇਰਾ ਹੈ, ਤੇ ਸਾਨੂੰ ਪਤਾ ਹੀ ਨਹੀਂ ਵੀ ਸਾਡੇ ਮਰੱਬੇ ਦੇ ਵਿੱਚ। ਕਹਿੰਦੇ ਬੱਚਾ ਬਗਲ में ढंडोरा शहर में ਜਾਣਾ ਕੱਛ ਚ ਹੀ ਆ ਤੇ ਲੱਭਦੇ ਪੂਰੇ ਸ਼ਹਿਰ ਚ ਹੀ ਰਹੇ ਆ। ਹਾਂ ਚਿਰਾਗ ਤਲੇ ਅੰਧੇਰਾ। ਹਾਂ, ਉਹ ਬਾਜੇ ਬੰਦੇ। ਅੱਛਾ, ਇਹਦੀ ਪੋਰੀ ਬੜੀ ਆਪਣਾ ਤਕਰੀਬਨ ਯਾਨੀ ਜੀ 20 ਫੁੱਟ ਤੱਕ ਇਹਦੀ। ਅੱਛਾ ਇਦਾਂ ਹੀ ਸਿੱਧਾ ਜਾਓ, ਸਿੱਧਾ ਜਾਊਗਾ, ਇਹਨੂੰ ਛਾਂਗਣ ਦੀ ਤਾਂ ਕੋਈ ਨਹੀਂ ਲੋੜ। ਛਾਂਗਣ ਦੀ ਕੋਈ ਲੋੜ ਨਹੀਂ, ਇਵੇਂ ਜਾਣਾ, ਛਾਂਗੂ ਤੇ ਖਰਾਬ ਹੋ ਜਾਣਾ ਇਹਨੇ। ਹਾਂ, ਮੈਂ ਇਹਦੇ ਲਾਗੋਂ ਨਿੰਬਾ ਨੁੰਬਾ ਵੜ ਦੇਣੀਆਂ, ਇਹਨੂੰ ਖੁੱਲੀ ਥਾਂ ਦੇਣੀ ਹੈ। ਹਾਂ, ਇਹ ਮੋਟਾ ਵੀ ਹੋਣਾ। ਸਾਡੇ ਉੱਥੇ ਕਿਹੜਾ 30 ਫੁੱਟ ਦਾ ਸੀ, 20-22 ਫੁੱਟ ਦਾ, 25 ਫੁੱਟ ਤੱਕ ਜਾਂਦਾ, ਸਿੱਧੀ ਜਾਣੀ ਪੋਰੀ। ਇਹ ਜਿਵੇਂ ਬਾਈ ਪੰਮਾ ਕਹਿਣ ਡਿਆ ਨਾ ਕਿ ਇਹ ਸਿੱਧਾ ਬਹੁਤ ਜ਼ਿਆਦਾ ਜਾਂਦਾ। ਸਿੱਧਾ ਜਾਂਦਾ। ਇਹਦਾ ਜਿਹੜਾ ਪਹਿਲਾ ਟੋਟਾ 15-15 16-16 ਫੁੱਟ ਦਾ ਹੋ ਜਾਂਦਾ, 20-20 ਫੁੱਟ ਦਾ ਹੋ ਅੱਛਾ ਜਾਂਦਾ। ਮਾਸ਼ਾਅੱਲਾ। ਉਸ ਤੋਂ ਬਾਅਦ ਜਾ ਕੇ ਫਿਰ ਇਹਨੇ ਖਲਾਰ ਕਰਨਾ ਹੁੰਦਾ। ਇਹ ਉਮਰ ਕਿੰਨੀ ਕੁ ਹੁੰਦੀ ਜੀ ਇਹਦੀ, ਕਿ ਕਿੰਨੇ ਅਰਸੇ ਜਵਾਨ ਹੋ ਜਾਂਦਾ? ਇਹ ਤਕਰੀਬਨ ਮੈਂ ਨਾ ਵੀ ਇਹ ਤਾਂ 50 ਸਾਲ ਦੇ ਵਿੱਚ ਜਾ ਕੇ ਜਵਾਨ ਹੁੰਦਾ। ਮੈਂ ਜੀ ਉਸਮਾਨ ਸਾਹਿਬ ਦੀ ਗੱਲ ਆ ਵੀ ਇਸ ਤੋਂ ਉਮਰ ਦਾ ਹਿਸਾਬ ਆਪੇ ਲਾ ਲਾ ਵੀ ਮਿਰਜ਼ੇ ਜੱਟ ਦੀ ਕਬਰ ਤੇ ਹਲੇ ਵੀ ਖਲੋਤਾ। ਤੇ ਕਿਹੜੇ ਵਕਤਾਂ ਦੇ ਵਿੱਚ ਉਹ ਕਹਾਣੀ ਚੱਲੀ ਸੀ, ਤੇ ਅੱਜ ਵੀ ਜੰਡ ਉੱਥੇ ਹੀ ਖਲੋਤਾ ਤੇ ਹਜੇ ਵੀ ਹਰਾ। ਜਿੱਥੇ ਖੜਾ ਇਹ ਜਿਹੜੇ ਵੀ ਜੰਡ ਜਿੱਥੇ ਵੀ ਐਸੇ ਨਾ ਸੁੱਕੇ ਨਹੀਂ ਹੈਗੇ, ਇਹ ਲੋਕਾਂ ਨੇ ਆਪ ਪੱਟੇ ਆ। ਪੱਟੇ ਆ, ਸੁੱਕੇ ਨਹੀਂ ਹੈਗੇ ਕਿਸੇ ਵੀ। ਇੱਕ ਉਹਨਾਂ ਦਾ ਪੌਦਾ ਸੁੱਕ ਜਾਂਦਾ, ਸੁੱਕਿਆ ਨਹੀਂ ਹੈਗਾ, ਲੋਕਾਂ ਨੇ ਆਪ ਪੱਟੇ ਆ। ਪੱਟਿਆ। ਤੇ ਅਸੀਂ ਜੀ ਇਹਨੂੰ ਸਾਂਭਾਂਗੇ, ਇਹ ਰੁੱਖ ਨੂੰ ਅਸੀਂ ਸਾਂਭਾਂਗੇ। ਤੇ ਬਸ ਐਵੇਂ ਦਿਲ ਚਾਈ, ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਈਏ ਹੈ। ਚਲੋ ਦੱਬ ਲਓ ਬੜਾ ਮਿਹਰਬਾਨੀ ਬਾਈ ਮਾਧੂ, ਤੁਹਾਡੀ ਤੁਸੀਂ ਖਸੂਸੀ ਟਾਈਮ ਦਿੱਤਾ। ਆਪਾਂ ਗੱਲ ਰੁੱਖਾਂ ਦੀ ਕਰਦੇ ਆ। ਮੈਂ ਕਹਿੰਦਾ ਜਿਹੜੇ ਸਾਡੇ ਆਪ ਦੇ ਰੁੱਖ ਆ ਨਾ, ਟਾਹਲੀ ਤਾਂ ਸਾਡੀ ਬਣੀ ਨਹੀਂ, ਇਵੇਂ ਜੀ 50 ਸਾਲ 100 ਸਾਲ ਰਹਿ ਕੇ ਸਾਡੀ ਬਣੀ ਨਹੀਂ, ਪਰ ਜਿਹੜੇ ਸਾਡੇ ਆ ਅਸੀਂ ਉਹਨਾਂ ਦੀ ਤਾਂ ਸੇਵਾ ਕਰ ਲਈਏ। ਜਿਵੇਂ ਨਿੰਬਾ ਉਹਨਾਂ ਬਕੈਣਾ ਨਾ, ਬਕੈਣਾ ਸਾਡੇ ਕੋਲ ਖਾਸੀਆਂ ਖੜੀਆਂ, ਤੇ ਇਹ ਮੈਂ ਥਾਂ ਖੁੱਲੀ ਦਊਂਗਾ ਇਹਨੂੰ ਵੀ ਇਹ ਵਧੇ। ਤੇ ਮਿਹਰਬਾਨੀ ਜੀ, ਦੁਆਵਾਂ 'ਚ ਯਾਦ ਰੱਖਿਓ। ਤੇ ਜੰਡ ਦਾ ਬੂਟਾ ਜਿੱਥੇ ਦੇਖੋ ਉਹਦੀ ਸੇਵਾ ਕਰੋ, ਟਹਿਲ ਸੇਵਾ ਕਰੋ, ਉਹਨੂੰ ਬਚਾਓ। ਹਾਂਜੀ, ਦਬਲਾ ਬਟਨ। अस्सलाम वालेकुम जी। ਸਿਆਣੇ ਕਹਿੰਦੇ ਵੀ ਇਕਵਾਸੀ ਰੋਟੀ ਸਦਾ ਸੜਦੀ ਹੈ, ਵੀ ਇਕਵਾਸੀ ਰੋਟੀ ਸਾਦਿਆਂ ਵੀ ਤੁਸੀਂ ਬਾਸੀ ਨਾ ਸਮਝੀ ਜਾਇਓ, ਵੀ ਜਿਹੜੀ ਰੋਟੀ ਦਾ ਪਾਸਾ ਨਾ ਪਰਤਿਆ ਜਾਵੇ, ਇੱਕੋ ਪਾਸੇ ਪਈ ਰਵੇ, ਉਹਨੇ ਅਖੀਰ ਸੜਨਾ ਹੁੰਦਾ। ਪਰ ਮੈਂ ਤੁਹਾਨੂੰ ਇੱਕ ਐਸੀ ਰੋਟੀ ਦਿਖਾਣਾ ਵੀ ਜਿਹਦਾ ਪਾਸਾ ਵੀ ਨਹੀਂ ਪਰਤਿਆ, 30 ਸਾਲ ਹੋ ਗਏ ਤੇ ਉਹ ਸੜੀ ਨਹੀਂ। ਮੇਰੇ ਮਗਰ ਦੇਖੋ ਆਪਣੇ, ਵੀ ਬਾਬਾ ਜੀ ਆ ਇਹ। ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਤੇ ਇਹ ਛੋਲੇ ਵੇਚਦੇ ਸੀ ਸਕੂਲ ਦੇ ਬੂਹੇ ਅੱਗੇ, ਆਲੂ ਛੋਲੇ। ਤੇ ਸਾਨੂੰ ਤਾਂ 30 ਸਾਲ ਹੋ ਗਏ ਦੇਖਦਿਆਂ ਨੂੰ। ਬਾਕੀ ਇਹਨਾਂ ਨੂੰ ਪੁੱਛਾਂਗੇ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਵੀ ਗਾਹਾਂ ਜੋ ਵੀ ਇਕਵਾਸੀ ਰੋਟੀ ਸੜਦੀ ਨਹੀਂ, ਵੀ ਇੱਕੋ ਕੰਮ ਕੀਤਾ, ਇੱਕੋ ਮਿਹਨਤ ਕਰ ਰਹੇ ਆ, ਇੱਕੋ ਜਿਹਾ ਕੰਮ ਕਰ ਰਹੇ ਆ, ਤੇ ਉਦਾਂ ਹੀ ਹਾਸੀਆਂ ਖੇੜੀਆਂ ਰੱਬ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਜਿੱਦਾਂ ਅਸੀਂ ਹਾਸਾ ਮਖੌਲ ਨਿੱਕੇ ਹੁੰਦਿਆਂ ਦੇਖਿਆ ਸੀ, ਉਹ ਬਾਬੇ 'ਚ ਅੱਜ ਵੀ ਉਦਾਂ ਹੀ। ਇੱਥੇ ਆ ਜਾਓ, ਆ ਕਾ ਹਲਾਈ ਹੱਥ ਤੋਂ ਵੀ ਨਹੀਂ, ਉਹਨੂੰ ਦੇ ਦਿਓ ਮੁੰਡੇ ਨੂੰ, ਇੱਥੇ ਬਹਿ ਜਾਓ, ਆ ਜਾਓ। ਅੱਛਾ ਪਹਿਲਾਂ ਤਾਂ ਦਿਖਾ ਦਿਓ ਵੀ ਹੈ ਕੀ ਆਪਣੇ ਕੋਲ। ਮੇਰੇ ਕੋਲ ਆਲੂ ਚਣੇ ਹੈ, ਸ਼ਕਰਕੰਦੀ ਹੈ। ਆ ਸਪੀਕਰ ਲਾ ਲਓ। ਅੱਛਾ ਮੇਰੇ ਕੋਲ ਆਲੂ ਚਣੇ ਹੈ, ਸ਼ਕਰਕੰਦੀ ਬੱਤੀ ਹੈ। ਪਾਣੀ ਬੱਤੀ, ਵਾਹ ਬਈ ਵਾਹ। ਇਨਸ਼ਾਅੱਲਾ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਜੀ ਇਹਨੂੰ। ਹਾਂ, ਅੱਲਾ ਇਹਨਾਂ ਦੀ ਜ਼ਿੰਦਗੀ ਦੇ, ਪੂਰੇ ਨਗਰ ਦੀ ਜ਼ਿੰਦਗੀ ਦੇ, ਇਸ ਇਲਾਕੇ ਦੀ ਜ਼ਿੰਦਗੀ ਦੇ ਮੇਰਾ ਬੜਾ ਸ਼ਰਮ ਮੁਹੱਈਆ ਕਰਦੇ ਲੋਕ, ਜ਼ਿੰਦਾ ਰਹਿਣ ਇਨਸ਼ਾਅੱਲਾ ਇਹ ਅੱਲਾ ਦੀ ਜ਼ਿੰਦਗੀ ਦੇ। ਅੱਛਾ ਇੱਕ ਪਲੇਟ ਬਣਾਇਓ ਆਲੂ ਛੋਲਿਆਂ ਦੀ, ਕਿੱਦਾਂ ਬਣਾਉਂਦੇ? ਅੱਛਾ ਉਹ ਵੀ ਬਣ ਲੱਗ ਗਿਆ ਜੀ। ਆਵਾਜ਼ ਤਾਂ ਲਾਓ ਨਾ, ਕੀ ਕਰਨਾ? आज ਉਹ ਮੱਗੇ ਲਾਈ ਵਾ ਛੋਲੇ ਕਰਾਰੇ, ਇਹਨੂੰ ਖਾਂਦੇ ਨੇ ਸਾਰੇ, ਇਹ ਰੱਬ ਦੇ ਪਿਆਰੇ। ਇਹ ਬਣ ਗਿਆ ਜੀ, ਇਹ ਆਲੂ ਕੱਟ ਰਿਹਾ ਜੀ। ਵਾਹ ਬਈ ਵਾਹ। है जी। और ਲੁੱਟ ਲੋ ਮੌਜਾਂ ਲੈ, हाँ लुट लो मौजा, लै लो नज़ारे, बैठे हो सारे, और रब दे प्यारे छोले किनारे, ਵਾਹ ਬਈ ਵਾਹ। और रब दे प्यारे। ਅੱਛਾ ਇੱਕ ਤਾਂ ਚਾਲੂ ਪੈ ਗਿਆ। अच्छा जी, ये चने पै गए जी, ਅੱਛਾ ਛੋਲੇ ਪੈ ਗਏ। और ये नींबू पै गया जी। ਵਾਹ ਬਈ ਵਾਹ।
ਹਾਂ ਇਹ ਨਿੰਬੂ ਪੈ ਗਿਆ ਜੀ ਵਾਹ ਬਈ और ये मसाला पै गया जी ਬੱਲੇ 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 और ये थोड़ा सा खट्टा पै गया जी और ये मीठा पै गया जी ਅੱਛਾ ਵਾਹ ਬਈ ਵਾਹ। ये अल्लाह की शान है जी अल्लाह देने वाला ते अल्लाह ही हर चीज़ ਨੂੰ ਮਿਹਰਬਾਨੀ ਕਰਨ ਵਾਲਾ ਜੀ ਵਾਹ ਬਈ ਇਹ ਲਓ ਜੀ ਹਾਂ ਲਓ ਜੀ ਆ ਛੋਲਿਆਂ ਦੀ ਪਲੇਟ ਹੈ ਨਿੱਕੇ ਲਾ ਤੁਸੀਂ ਖਾਣੇ ਸਕੂਲ ਦੇ ਬੂਹੇ ਅੱਗੇ ਨਾ ਇਹਨਾਂ ਦਾ ਨਾਮ ਆ ਬਾਬਾ ਸ਼ਰੀਫ ਹਾਂਜੀ। ਦੁਨੀਆ ਜਾਣਦੀ ਆ ਹਾਂਜੀ। ਕਈ ਨਿਆਣੇ ਆਏ ਇੱਥੋਂ ਪੜ੍ਹ ਕੇ ਚਲੇ ਬਹੁਤ ਗਏ ਜੀ ਬਹੁਤ ਜਾ ਕੇ ਵਧੀਆ। ਅਫਸਰ ਲੱਗ ਗਏ ਵੱਡੇ ਵੱਡੇ ਅਫਸਰ ਲੱਗੇ ਜੀ ਉਹਨਾਂ ਦਾ ਵੀ ਅੱਲਾ ਜ਼ਿੰਦਗੀ ਦਿਓ ਮੈਨੂੰ ਸਲਾਮ ਕਰਕੇ ਗੁਜ਼ਰਦੇ ਆ ਵਾਹ ਵਾਹ ਹਾਂ ਸਾਡੇ ਪਿੰਡ ਦੇ ਸਾਡੇ ਇਲਾਕੇ ਦੇ ਹਾਂਜੀ ਅੱਲਾ ਦੀ ਜ਼ਾਤ ਹੈ ਉਹਨਾਂ ਦੀ ਮਿਹਰਬਾਨੀ ਕਰੇ ਉਹ ਆਮੀਨ। ਮੇਰਾ ਹਿਆ ਕਰਦੇ ਆ ਮੈਂ ਉਹਨਾਂ ਦੀ ਇੱਜ਼ਤ ਕਰਦਾ ਜਿਸ ਵੇਲੇ ਮੈਨੂੰ ਉਹ ਦੋਸਤ ਮਿਲਦੇ ਆ ਮੈਨੂੰ ਖੁਸ਼ੀ ਹੁੰਦੀ ਆ ਮੇਰਾ ਐਡਾ ਦਿਲ ਹੋ ਜਾਂਦਾ ਉਹ ਮੇਰੇ ਬੱਚੇ ਦੇ ਸਲਾਮ ਕੀਤਾ ਮੈਨੂੰ ਵਾਹ ਵਾਹ। ਅੱਲਾ ਉਹਨਾਂ ਨੂੰ ਖੁਸ਼ ਰੱਖੇ ਆਮੀਨ। ਅੱਲਾ ਉਹਨਾਂ ਦੀ ਜ਼ਿੰਦਗੀਆਂ ਦੇ ਅੱਛਾ ਜੀ ਵਿੱਚ ਆ ਖਾਓ ਤੇ- ਅੱਛਾ ਸਾਡੇ ਨਾਲ ਜੀ ਅਹਿਮਦ ਸਈਦ ਤੂਰ ਸਾਹਿਬ ਇਹ ਵੀ ਬੜੀ ਜਾਣੀ ਪਹਿਚਾਨੀ ਸ਼ਖਸੀਅਤ ਆ ਜੀ ਇਹ ਵੀ ਬਣਾਉਂਦੇ ਫਿਲਮਾਂ ਬਣਾਉਂਦੇ ਆ ਮਾਸ਼ਾਅੱਲਾ ਸਾਡੇ ਕਿਸਾਨਾਂ ਵਾਸਤੇ ਬੋਲਦੇ ਆ ਮਾਸ਼ਾਅੱਲਾ ਅਹਿਮਦ ਸਈਦ ਸਾਹਿਬ ਬੈਠੋ ਆ ਜਾਓ ਆ ਜਾਓ ਉਹ ਬਤਾ ਕੇ ਓਏ ਹੋਏ ਹੋਏ ਚਲੋ ਇਹ ਜੋ ਕੁਝ ਵੀ ਕਰਦਾ ਹੈ ਬਿਹਤਰ ਕਰਦਾ ਅੱਲਾ ਇਹ ਗੱਲ ਬਾਬਾ ਜੀ ਨੂੰ ਭਾਣ ਵਾਸਤੇ ਪਿਛਾਂ ਨੂੰ ਮੁੜਿਆ ਮੈਂ ਅਗਲੇ ਪਾਸੇ ਹੁੱਕਾ ਪਿਆ ਸੀ ਹੁੱਕਾ ਹੇਠਾਂ ਆ ਪਿਆ ਆ ਦਿਖਾਈ ਇਹਦਾ ਅੰਦਰ ਪੇਟਾ ਸਾਰਾ ਬਾਹਰ ਆ ਗਿਆ ਵਾਹ ਭਾਈ ਵਾਹ ਗੋਲ ਕੀਤੇ ਤਮਾਕੂ ਕੀਤੇ ਚਲੋ ਜੀ ਇਹ ਨਹੀਂ ਸੀ ਮਨਜ਼ੂਰੀ ਜੇ ਮਨਜ਼ੂਰੀ ਹੁੰਦੀ ਫਿਰ ਪੀਂਦੇ ਅੱਲਾ ਦੇ ਹੱਥ ਹਰ ਸ਼ੈ ਅੱਲਾ ਦੇ ਹੱਥ ਹਾਂ, ਨਹੀਂ ਕੋਈ ਨਹੀਂ ਆਪਾਂ ਇਹਨੂੰ ਹੁਣੇ ਸਿੱਧਾ ਕਰਾ ਚਲੋ ਲੈਂਦੇ ਕੋਈ ਗੱਲ ਨਹੀਂ ਜੀ ਇਹ ਸਾਡੀ ਸੁਭਾਤ ਹੈ ਨਾ ਪੰਜਾਬ ਦੀ ਹਾਂਜੀ ਹਾਂਜੀ ਸੁਭਾਤ ਹੈ ਸਾਡੀ ਮਾਸ਼ਾਅੱਲਾ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ ਅੱਲਾ ਤੁਹਾਨੂੰ ਕਾਮਯਾਬੀਆਂ ਦੇ ਹਾਂ ਅੱਛਾ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਮੇਰੀ ਉਮਰ ਜੀ ਸਨ 48 ਦੀ ਪੈਦਾਇਸ਼ ਆ ਮਾਰਚ ਦੇ ਮਹੀਨੇ ਦੀ 48 ਦੀ ਹਾਂ 48 ਦੀ ਅੱਛਾ ਇਹ ਫਿਰ ਕਿੰਨੀ ਬਣ ਗਈ ਖਾਸੀ ਬਣ ਗਈ ਨਹੀਂ 77 ਅੱਛਾ ਹਾਂਜੀ ਹਾਂ ਮਾਸ਼ਾਅੱਲਾ ਤੇ ਅਸੀਂ ਜਦੋਂ ਦੇ ਤੁਹਾਨੂੰ ਦੇਖ ਰਹੇ ਹਾਂ ਤੁਸੀਂ ਇਦਾਂ ਹੀ ਆਲੂ ਛੋਲੇ ਵੇਚ ਰਹੇ ਆ ਵੀ ਉਹ ਮੈਂ ਗੱਲ ਸ਼ੁਰੂ ਲਾ ਤੋਂ ਕੀਤੀ ਸੀ ਵੀ ਜਿਹੜੀ ਰੋਟੀ ਦਾ ਪਾਸਾ ਨਾ ਪਰਤਿਆ ਜਾਵੇ ਨਾ ਉਹ ਸੜ ਜਾਂਦੀ ਬੇਸ਼ੱਕ ਹੈ ਇੱਕੋ ਕੰਮ ਕਰ ਕਰਕੇ ਬੰਦਾ ਅੱਕ ਨਹੀਂ ਜਾਂਦਾ ਨਹੀਂ ਜੀ ਮੈਨੂੰ ਤਾਂ ਖੁਸ਼ੀ ਮਹਿਸੂਸ ਹੁੰਦੀ ਮੈਂ ਆਪਣੇ ਬੱਚਿਆਂ ਦੀਆਂ 10 ਸ਼ਾਦੀਆਂ ਕੀਤੀਆਂ ਇਸੇ ਰੋਜ਼ੀ ਕਮਾ ਕੇ ਹਲਾਲ ਦੀ ਆਲੂ ਛੋਲਿਆਂ ਚੋਂ ਆਲੂ ਛੋਲਿਆਂ ਚੋਂ ਔਰ ਕੋਈ ਬੰਦਾ ਕੋਈ ਬੱਚਾ ਕਰਦਾ ਹੀ ਨਹੀਂ ਕੀਤਾ ਕਿਸੇ ਤੇ ਚਲੇ ਆ ਰਹੇ ਹਾਂ ਤੇ ਅੱਲਾ ਨੇ ਇਹਦੇ ਵਿੱਚ ਬਰਕਤਾਂ ਪਾਈਆਂ ਮੇਰੇ ਮਾਲਿਕ ਨੇ ਰਹਿਮਤਾਂ ਹੋਈਆਂ ਉਸ ਦੀ ਵਾਹ ਵਾਹ ਦੇਖੋ ਨਾ ਜਿਹੜੀ ਗੱਲ ਤੁਹਾਨੂੰ ਅਸਲ ਦਿਖਾਣੀ ਸੀ ਜਿਹੜਾ ਸਨੇਹਾ ਤੁਹਾਨੂੰ ਅਸਲ ਦੇਣਾ ਸੀ ਉਹ ਇਹੀ ਸੀਗਾ ਵੀ ਆ ਰੇੜੀ ਦੇਖ ਲਓ ਕਿੱਡੀ ਕਾ ਉਸ ਟਾਈਮ ਲੱਕੜ ਦੀ ਸੀ ਤੇ ਹੁਣ ਬਾਬੇ ਨੇ ਲੋਹੇ ਦੇ ਹਾਂ ਪਹਿਲਾਂ ਟੋਕਰੀ ਸੀ ਟੋਕਰੀ ਹਾਂ ਟੋਕਰੀ ਪਹਿਲੇ ਟੋਕਰੀ ਸੀ ਫਿਰ ਲੱਕੜ ਦੀ ਲਈ ਫਿਰ ਅੱਲਾ ਨੇ ਇਹ ਦੇ ਦਿੱਤੀ ਹਾਂ ਮੇਰੇ ਮਾਲਕ ਦਾ ਤੇ ਰਿਆ ਖੁਸ਼ਾ ਹਾਂ ਰਿਆ ਖੁਸ਼ਾ ਸ਼ੁਗਲ ਬੜੇ ਬੱਚਿਆਂ ਨੂੰ ਸੁਣਾਣੇ ਹਾਂਜੀ ਹਰ ਗੱਲ ਸੁਣਾਣੀ ਔਰ ਕਈ ਜ਼ੁਬਾਨਾਂ ਹਾਂ जानना झटके जुबाना बांगर की जानू से ਹਾਂ हाँ बांगर की भी जानू से ਵਾਹ ਭਾਈ तना मन के पता था जो मैं करनी है तना नहीं पता लगना इस बात का मन्ना ब्यौरा रागा का ਹਾਂ हाँ बात ये है हाँ जी ਤੁਸੀਂ ਉੱਥੋਂ ਇੰਡੀਆ ਚ ਆਏ ਸੀ मेरे वाल आए थे इंडिया चो पिंड पिंड संदोखी ਅੱਛਾ डाखाना गणेशपुर तहसील नारायणगढ़ जिला अम्बाड़ा ਤੈ ਤੁਮ ਵਾਲੇ ਕਾ ਭਾਈ अम्बाड़ा का हूँ मैं ਵਾਹ ਭਾਈ ਵਾਹ ਜਿਉਂਦਾ ਮਸਤਰ ਅੱਛਾ ਇਹਦੇ ਵਿੱਚੋਂ ਹੀ ਰੱਬ ਨੇ ਰਿਜ਼ਕ ਦਿੱਤਾ ਵੀ ਤੁਸੀਂ ਦਿੱਤਾ ਜੀ ਬੱਚੇ ਪਾਲੇ ਫਿਰ ਵਿਆਹੇ ਹਰ ਚੀਜ਼ ਜੀ ਕੋਈ ਬੱਚਾ ਕਰਦਾ ਹੀ ਨਹੀਂ ਕੀਤਾ ਜੀ ਅੱਲਾ ਨੇ ਇਹਦੇ ਚ ਭਾਗ ਲਾਇਆ ਇਹਦੇ ਜੋ ਅੱਲਾ ਮੀਆਂ ਨੇ ਕਰਮ ਕਰਿਆ ਜੀ ਵਾਹ ਵਾਹ ਅੱਲਾ ਮੀਆਂ ਨੇ ਇਹਦੇ ਜੋ ਰਹਿਮਤਾਂ ਕਰੀਆਂ ਜੀ ਹੇਰਾ ਫੇਰੀ ਮੈਂ ਨਹੀਂ ਕੀਤੀ ਬੱਚਿਆਂ ਨੂੰ ਸਕੂਲ 'ਚ ਕਿੰਨੀ ਮੁੱਦਤ ਹੋ ਗਈ ਕੋਈ ਬੱਚਾ ਇਲਾਕੇ ਦਾ ਮੈਨੂੰ ਕਹਿ ਨਹੀਂ ਸਕਦਾ ਬਾਬੇ ਸ਼ਰੀਫ ਨੇ ਜ਼ਿਆਦਤੀ ਕੀਤੀ ਜੱਜ ਸਾਹਿਬ ਚਰਖੀ ਦੇ ਮਕਸੂਦ ਹਾਂ ਹਾਂ ਸ਼ਾਹਦ ਮਾਸ਼ਾਅੱਲਾ ਤੇ ਉਹ ਮੇਰੇ ਕੋਲ ਖਾਂਦੇ ਰਹੇ ਅੱਜ ਮਾਸ਼ਾਅੱਲਾ ਜੱਜ ਹੋ ਗਏ ਹਾਂਜੀ ਇਹ ਛੋਲਿਆਂ ਕਰਕੇ ਜੱਜ ਬਣੇ ਹੋ ਅੱਛਾ ਹਾਂ ਛੋਲੇ ਖਾਦੇ ਦਿਮਾਗ ਚੱਲਿਆ ਜੱਜ ਅੱਛਾ ਜ਼ੁਮਨ ਅਮੀਨ ਡੀਐਸਪੀ ਸਾਹਿਬ ਹਨ ਕੋਟੇ ਵਾਹ 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 ਹਾਂਜੀ ਸਾਮਲ ਤਰਾਣਾ ਪ੍ਰੋਫੈਸਰ ਵਾਹ ਵਾਹ ਫੈਸਲਾਬਾਦ ਵਾਹ ਆਪਣੇ ਪਿੰਡ ਦਾ ਮੁੰਡਾ ਉਹ बसा लिया फनास हाँ फनास भी मेरी बड़ी बात करता है वो कहता हमें नहीं मज़ा आया जेड़े कहते छोले शकरकंद दिया सानू होटल भी स्वाद नहीं आया हाँ जी तो अपना बाबा सानगिया की मुंडा प्रोफेसर साहब
ਸਾਨੂੰ ਕਹਿੰਦੇ ਨਹੀਂ ਮੁੰਡਾ ਹਬੀਬੁੱਲਾ ਮੁੰਡਾ ਸਾਹਿਬ ਕੀ ਬਾਤ ਹੈ। ਉਹ ਮੈਨੂੰ ਬੜੇ ਮੁਹੱਬਤ ਨਾਲ ਮਿਲਦੇ, ਮੈਨੂੰ ਬੁਲਾਉਂਦੇ, ਬਲਕਿ ਅਗਲੇ ਇਤਵਾਰ ਦਾਵਤ ਹੈ। ਸਾਰੇ 1996 ਦੇ ਸਟੂਡੈਂਟ ਇਕੱਠੇ ਹੋਣਗੇ ਇਨਸ਼ਾਅੱਲਾ, ਅੱਲਾ ਦੇ ਫਜ਼ਲੋ ਕਰਨਾ। ਹੋਰ ਪੁੱਛੋ। ਅੱਛਾ ਦੇਖੋ ਨਾ, ਇੱਕ ਤਾਂ ਹੁੰਦਾ ਨਾ ਸਕੂਲ ਚ ਉਸਤਾਦ, ਤੇ ਉਹ ਕਹਿੰਦਾ ਵੀ ਮੇਰੇ ਸ਼ਾਗਿਰਦ ਕਿੱਥੇ ਦੇ ਕਿੱਥੇ ਪਹੁੰਚ ਗਏ, ਪਰ ਬਾਬੇ ਸ਼ਰੀਫ ਦਾ ਕਹਿਣਾ ਵੀ ਮੇਰੇ ਪੁੱਤਰ ਕਿੱਥੇ ਦੇ ਕਿੱਥੇ ਪਹੁੰਚ ਗਏ। ਅੱਲਾਹ ਅੱਲਾਹ। ਅਸੀਂ ਪੁੱਤਰ ਸੀ ਇਹਦੇ, ਕਿੱਦਾਂ ਵੀ ਕਿਸੇ ਟਾਈਮ ਤਾਂ ਚਲੋ ਹੈ ਨਾ ਪੈਸੇ ਹੈਗੇ ਆ ਤੇ ਸ਼ੈ ਲੈ ਲਈ, ਤੇ ਕਈ ਵਾਰੀ ਇਦਾਂ ਹੁੰਦਾ ਸੀਗਾ ਵੀ ਭੁੱਖ ਲੱਗ ਜਾਂਦੀ ਸੀ ਤੇ ਪੈਸੇ ਨਹੀਂ ਹੁੰਦੇ ਸੀ, ਬਾਬੇ ਨਾਲ ਧਾਰ ਵੀ ਚੱਲਦਾ ਸੀ। ਹਾਂਜੀ ਮੈਨੂੰ ਇਲਾਕੇ ਦਾ ਕੋਈ ਬੱਚਾ ਹੀ ਨਹੀਂ ਕਹਿ ਸਕਦਾ ਕਿ ਮੈਂ ਭੁੱਖਾ ਰਿਹਾ। ਭੁੱਖਾ ਰਿਹਾ। ਇਨਸ਼ਾਅੱਲਾ ਉਹਨੂੰ ਕਿ ਖਾ ਲੈ, ਪੈਸੇ ਆ ਜਾਣਗੇ ਆਪੇ। ਮੇਰਾ ਵੀ ਅੱਲਾ ਨੇ ਗੁਜ਼ਾਰਾ ਕੀਤਾ, ਅੱਲਾ ਨੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ, ਮੇਰੇ ਮਾਲਕ ਦੀਆਂ ਰਹਿਮਤਾਂ ਹੋਈਆਂ ਜੀ। ਅੱਲਾ ਇਸ ਇਲਾਕੇ ਨੂੰ खुशहाल करे और इस इलाके से रहमत करे। जेड़े लोग मेरा हया और इज्जत करते हैं, मैं रोड़ा से मिलने हैं जी। हाँ ਅੱਛਾ ਬਾਬਾ ਜੀ ਇਹ ਬੜੀ ਹਿੰਮਤ ਦੀ ਗੱਲ ਆ। ਮੈਂ ਤਾਂ ਇਸ ਟਾਈਮ ਤੁਹਾਨੂੰ ਇੱਕ ਦਰਵੇਸ਼ ਸਾਧੂ ਸੰਤ ਫਕੀਰ ਬੰਦੇ ਨਾਲ ਮਿਲਾ ਰਿਹਾ। ਇਸ ਤੋਂ ਵੱਡਾ ਹੋਰ ਕਿਹੜੀ ਦਰਵੇਸ਼ੀ ਹੁੰਦੀ ਹੈ ਵੀ ਇਸ ਰੇੜੀ ਦੇ ਵਿੱਚ ਇੰਨੇ ਕੁ ਕੰਮ ਦੇ ਵਿੱਚ ਰਿਜ਼ਕੇ ਹਲਾਲ ਦੇ ਵਿੱਚ ਉਹਨੇ ਜ਼ਿੰਦਗੀ ਟਪਾਤੀ। जी हाँ ਹੈ अल्हम्दुलिल्लाह जी, अल्लाह ने बड़े भाग लाए जी। ये इधर जो 100 बजा फिर भी अल्हम्दुलिल्लाह, 500 बजा फिर भी अल्हम्दुलिल्लाह। ਹਾਏ ਹਾਏ। ये जी क्या भी है नहीं, अल्लाह की बड़ी रहमत रही मेरे मालिक। ਹਾਂ ਇੱਥੇ ਆਓ ਨਾ ਤੁਸੀਂ। हाँ जी अल्लाह ने बड़ी। सबसे बड़ी बात यह है कि मेरे बाप दियाँ मैंने दुआवां, मेरा अब्बा जी फौज होने लगे, मैंने बुलाया, नाले रो रहे सी नाले दुआ कर रहे सी, अल्लाह मेरे बेटे ਨੂੰ कुछ ना करी। ਹਾਂ ਇਹ ਬਾਬਾ ਜੀ ਅੱਜ ਕੱਲ ਜਿਹੜੇ ਤੁਹਾਡੇ ਚਨੇ ਖਾ ਕੇ ਏਡੇ ਏਡੇ ਵੱਡੇ ਅਫਸਰ ਬਣ ਗਏ ਜੀ ਜਿਹੜੇ ਅਫਸਰ ਤੁਸੀਂ ਕਹਿੰਦੇ ਪਏ ਹੋ, जी जी ਤੇ ਅੱਜ ਕੱਲ ਦੇ ਬਾਲਾਂ ਨੂੰ ਮਾਂ ਪਿਓ ਖੁਰਾਕਾਂ ਵੀ ਖਵਾਈ ਜਾਂਦਾ ਹੈ, ਆਂਡੇ ਵੀ ਖਵਾਈ ਜਾਂਦਾ ਹੈ, ਤੇ ਫਾਸਟ ਫੂਡ 버ਗਰ ਸ਼ਵਾਰਮੇ ਵੀ। जी जी ਉਹ ਅੱਜ ਕੱਲ ਦੀ ਜਿਹੜੀ ਖੁਰਾਕਾਂ ਖਵਾ ਕੇ ਪੈਸੇ ਲਾ ਕੇ ਉਹ ਏਡੇ ਦੇ ਏਡੇ, ਤੇ ਜਿਹੜੇ ਛੋਲੇ ਖਾਦੇ ਆਲੂ ਪਰੌਂਠੇ ਖਾਦੇ ਉਹ 6-6 ਫੁੱਟ ਦੇ ਜਣੇ ਹੋ ਗਏ। ਵਜ੍ਹਾ ਹੈ ਜੀ ਉਹ ਵਾਲਿदैन ਦਾ ਕਸੂਰ ਹੈ, ਉਹਨਾਂ ਦੇ ਮਿਹਦੇ ਖਰਾਬ ਨੇ ਬੱਚਿਆਂ ਦੇ, ਕਿਉਂਕਿ ਤੇਜ਼ ਮਸਾਲੇ ਪਾਉਂਦੇ ਨੇ। ਹੁਣ ਪਾਪੜ ਹੈ ਨੁਕਸਾਨਦੇਹ ਹੈ, ਟਾਫੀਆਂ ਹੈ ਨੁਕਸਾਨਦੇਹ ਹੈ, ਤੇ ਤੇਜ਼ਾਬੀ ਚੀਜ਼ਾਂ ਦਿੰਦੇ ਨੇ ਬੱਚਿਆਂ ਨੂੰ। ਇਸ ਦੀ ਵਜ੍ਹਾ ਨਾਲ ਨਾਲੇ ਵਾਲਿदैन ਕਹਿੰਦੇ ਵੀ ਰਹਿੰਦੇ, ਬੱਚੇ ਨਹੀਂ ਹਟਦੇ ਅੱਜ ਕੱਲ੍ਹ ਦੇ, ਕਹਿੰਦੇ ਨਹੀਂ ਮੰਨਦੇ। ਅੱਗੇ ਬੱਚੇ ਜਵਾਨ ਵੀ ਆ ਨਾ, ਕਿਸੇ ਨੂੰ ਕਿ ਭਾਈ ਇਹ ਬਾਤ ਹੈ, ਉਹਨੇ ਕਿਹਾ ਜੀ ਅੱਛਾ। ਹੁਣ ਨਹੀਂ ਮੰਨਦੇ ਬੱਚੇ ਜੀ, ਮੰਨਦੇ ਨਹੀਂ ਬੱਚੇ। ਵਾਲਿदैन ਬਹੁਤ ਤੰਗ ਹੈ ਬੱਚਿਆਂ ਤੋਂ। ਛੋਟੇ ਘਰਾਂ 'ਚ ਚਲੇ ਜਾਓ, ਵੱਡੇ ਅਮੀਰ ਘਰਾਂ 'ਚ ਚਲੇ ਜਾਓ, ਇਹੀ ਹਾਲ ਹੈ ਜੀ। ਬਾਬਾ ਜੀ ਤੁਸੀਂ ਕਦੀ ਵੀ ਇਦਾਂ ਦੀ ਸ਼ਾਇਦ ਮਤਲਬ ਦੇਖ ਸੋਚ ਕੇ ਵਿੱਚ ਪਾਉਂਦੇ ਆ ਵੀ ਆਹ ਸ਼ਾਇਦ ਨਿਆਣਿਆਂ ਦੀ ਸਿਹਤ ਨਾ ਖਰਾਬ ਕਰੇ, ਜਿਹੜੀ ਗੱਲ ਤੂਰ ਸਾਹਿਬ ਕਰਦੇ ਸੀ ਵੀ ਇਦਾਂ ਵੀ ਸੋਚ ਕੇ ਸ਼ਾਇਦ ਬਣਾਉਂਦੇ ਆ? ਮੈਂ ਜੀ ਬਣਾਉਂਦੇ ਹੀ ਸੋਚ ਕੇ ਆ। ਖੁਰਮਾਨੀ ਜੀ ਚਟਨੀ ਖਿੱਸਾ ਬੋਲਦੇ ਨੇ, ਜਟਕੇ ਦੇਸੀ ਹਕੀਮ ਮੈਨੂੰ ਖਿੱਸਾ ਬੋਲਦੇ, ਇਹ ਮੇਰੇ ਵਾਸਤੇ ਅੱਛਾ ਹੈ। ਇਹਦੀ ਚਟਨੀ ਬਣਾਉਣਾ, ਮਿਰਚ ਮਸਾਲਾ ਪਾਣਾ, ਕੋਈ ਗਲਤ ਚੀਜ਼ ਨਹੀਂ ਪਾਉਂਦਾ, ਕਿਉਂਕਿ ਮੈਨੂੰ ਪਿਆਰੇ ਲੱਗਦੇ ਆ ਬੱਚੇ, ਮੇਰੀ ਕੌਮ ਦੇ ਬੱਚੇ ਹੈ, ਮੇਰੇ ਮੁਲਕ ਦੇ ਬੱਚੇ ਹੈ। ਵਾਹ ਵਾਹ ਵਾਹ। ਮੈਂ ਖਿਆਲ ਕਰਕੇ ਸ਼ਾਇਦ ਬਣਾਉਣਾ, ਅੱਲਾਹ ਤਾਲਾ ਇਹਨਾਂ ਨੂੰ ਜਵਾਨ ਕਰੇ, ਆਉਣ ਵਾਲੀ ਨਸਲ ਤੋਂ ਸਾਨੂੰ ਫਾਇਦਾ ਹੋਵੇ, ਸਾਡੇ ਮੁਲਕ ਨੂੰ ਫਾਇਦਾ ਹੋਵੇ, ਸਾਨੂੰ ਫਾਇਦਾ ਹੋਵੇ। ਮੈਂ ਤਾਂ ਇਹ ਸੋਚ ਕੇ ਬਣਾਉਣਾ ਹੈ। ਆਲੂ ਜਣੀ ਆ ਸੱਚੇ ਸੁੱਚੇ ਦਾ ਅੱਲਾਹ ਤਾਲਾ ਨੇ ਪੈਂਦਣ 10 ਬੱਚਿਆਂ ਦੀ ਸ਼ਾਦੀਆਂ ਕਰਤੀਆਂ ਇਹਨਾਂ ਚਨੇ। ਸੱਚੇ ਸੁੱਚੇ ਹੀ ਬਣਾਉਂਦੇ ਨੇ, ਇਹ ਅੱਲਾਹ ਤਾਲਾ ਨੇ ਰੋਜ਼ੀ ਦਿੱਤੀ। ਹਾਂ ਸਿਹਤ ਵੀ ਤਕੜੀ ਹੈ ਇਨਸ਼ਾਅੱਲਾ। ਸ਼ੁਕਰ ਇਨਸ਼ਾਅੱਲਾ ਮੈਨੂੰ 10-20 ਮੀਲ ਟੁਰਨਾ ਪਵੇ, ਭਜਣਾ ਪਵੇ, ਤੇ ਮੈਂ ਭਜ ਸਕਣਾ, ਜਾ ਸਕਣਾ। ਇਹ ਪਰ ਸਾਰੀ ਦੁਆ ਮੇਰੇ ਬਾਪ ਔਰ ਮੇਰੀ ਮਾਂ ਦੀ ਹੈ, ਜਿੱਥੋਂ ਮੈਨੂੰ ਹਰ ਸ਼ੈ ਮਿਲੀ ਹੈ ਜੀ। ਹਾਂਜੀ ਅੱਛਾ ਬਾਬਾ ਜੀ ਤੁਸੀਂ ਇਹ ਜ਼ਿੰਦਗੀ 'ਚ ਮਤਲਬ ਹੋਰ ਕੋਈ ਕੰਮ ਨਹੀਂ ਕੀਤਾ ਜਾਂ ਕੋਈ ਹੋਰ ਕੋਈ ਖੇਡ ਕੀਤੀ ਹੋਵੇ ਜਾਂ ਹੋਰ ਕੋਈ ਆਪਕਾ ਰੇੜੀ ਨੂੰ ਚਿਮੜੇ ਰਹੇ ਤੁਸੀਂ? ਨਹੀਂ ਜੀ, ਮੈਂ ਸਨ 1963 'ਚ ਮੈਂ 7ਵੀਂ ਕਲਾਸ 'ਚ ਉੱਠਿਆ। ਮੈਂ 82 ਤੱਕ ਦੇਸੀ ਅੰਡੇ ਦਾ ਕੰਮ ਕੀਤਾ, ਦੇਸੀ ਅੰਡੇ ਖਰੀਦਦੇ ਬਾਹਰ ਪਿੰਡਾਂ 'ਚੋਂ। ਅੱਛਾ। ਔਰ ਉਸ ਤੋਂ ਬਾਅਦ ਫਿਰ ਮਾਸਟਰ ਫਰਜ਼ਾਦ ਸਾਹਿਬ ਸੀ 485 ਦੇ, ਉਹਨੇ ਕਿਹਾ ਸ਼ਰੀਫ ਸਕੂਲ ਦੇ ਦਰਵਾਜ਼ੇ 'ਤੇ ਆ ਜਾ। ਸਨ 1982 ਸੇ ਮੈਂ ਸਕੂਲ ਦਰਵਾਜ਼ੇ 'ਤੇ ਆ ਕੇ ਸੌਦਾ ਵੇਚਣ ਲੱਗਿਆ ਜੀ। ਬਸ ਉਦੋਂ ਤਾਂ 82 ਬਸ ਹਾਂ 82 ਤੋਂ ਲੈ ਕੇ ਅੱਜ ਤੱਕ ਇਹੀ ਵੇਚ ਰਹੇ ਜੀ। ਇਹਦੇ ਜੋ ਅੱਲਾਹ ਤਾਲਾ ਨੇ ਮੈਨੂੰ ਰਹਿਮਤ ਕੀਤੀ, ਮੈਨੂੰ ਦੋਵਾਂ ਇਲਾਕੇ ਦੀਆਂ ਤੁਹਾਡੇ ਵਰਗੇ ਬੱਚਿਆਂ ਦੀਆਂ ਦੁਆਵਾਂ, ਮੈਂ ਲੋਕਾਂ ਨੂੰ ਦੁਆਵਾਂ ਦਿੰਦੇ, ਮੈਨੂੰ ਲੋਕ ਦੁਆਵਾਂ ਦਿੰਦੇ ਜੀ। ਵਾਹ ਵਾਹ ਅਲਹਮਦੁਲਿਲਾ ਜੀ। ਤੇ ਬਾਬਾ 82 ਤੋਂ ਬੱਚੇ ਤੇਰੇ ਕੋਲੋਂ ਚੀਜ਼ਾਂ ਖਾਣ ਲੱਗੇ ਆ,
ਉਹ ਕਈ ਨਸਲਾਂ ਵੱਡੀਆਂ ਹੋ ਗਈਆਂ, ਹੁਣ ਵੀ ਬੱਚੇ ਉਸੇ ਤਰ੍ਹਾਂ ਹੀ ਪੁਰਾਣੇ ਟਾਈਮ ਤਰ੍ਹਾਂ ਹੀ ਪਿਆਰ ਕਰਦੇ ਆ, ਪਿਆਰ ਕਰਦੇ ਆ ਜੀ, ਪਿਆਰ ਕਰ ਛੇੜ ਕੇ ਲੰਘਦੇ ਛੇੜ ਕੇ ਜੀ ਮੈਂ ਸ਼ੁਗਲ ਕਰਨਾ ਅਜੀ ਸਿੱਧੀ ਮਾਰਨੀ ਜਾਂ ਹੋਰ ਕਈ ਸ਼ੁਗਲ ਦੀਆਂ ਗੱਲਾਂ, ਚਿੱਟੇ ਚਾਵਣਾ ਉੱਤੇ ਖੰਡ ਤੇ ਦਾ ਹੁੱਕਾ ਪਾਣੀ ਬੰਦ ਵੇਖੀ ਜਾ ਮੋਲੋ ਦੇ ਰੰਗ ਇਹੋ ਜੰਗਲ ਸੁਣਾਉਣੀਆਂ ਬੱਚਿਆਂ ਨੂੰ ਤੇ ਬੱਚੇ ਖੁਸ਼ ਹੋ ਜਾਂਦੇ ਨੇ ਹੈ ਨਹੀਂ ਜੀ ਆ। ਕਦੇ ਧਾਰ ਲੈ ਕੇ ਭੱਜੇ ਵੀ ਇਹਨੇ ਨੇ। ਮੇਰਾ ਕਿਸੇ ਨੇ 1 ਰੁਪਈਆ ਨਹੀਂ ਮਾਰਿਆ ਵਾਹ ਔਰ ਮੈਨੂੰ ਸਨ 82 ਤੋਂ ਲੈ ਕੇ ਉਹਨਾਂ ਬੱਚਿਆਂ ਦੇ ਨਾਮ ਵੀ ਯਾਦ ਆ ਔਰ ਮੈਨੂੰ ਇਹ ਵੀ ਪਤਾ ਹੈ ਮਸਾਲਾ ਤੇਜ਼ ਖਾਂਦਾ ਸੀ ਔਰ ਚਟਨੀ ਤੇਜ਼ ਖਾਂਦਾ ਸੀ, ਮੈਨੂੰ ਉਹਨਾਂ ਦੀ ਕੌਮ ਵੀ ਯਾਦ ਹੈ। ਵਾਹ 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 ਵਾਹ। ਹਾਂਜੀ ਇਹ ਤਾਂ ਮਾਂ ਪਿਓ ਨੂੰ ਵੀ ਨਹੀਂ ਇਹ ਤਾਂ ਮਾਂ ਪਿਓ ਵਾਲੀ ਗੱਲ ਹੋ ਗਈ ਕਿ ਬੱਚਾ ਕਿਹੜਾ ਕਿਸ ਤਬੀਅਤ ਦਾ, ਉਹਨਾਂ ਨੂੰ ਇੱਕ ਸਕੂਲ 'ਚ ਨਾ ਜੀ 500-700 ਬੱਚਾ ਇੱਕ ਟਾਈਮ 'ਚ ਪੜਦਾ ਤੇ ਕਈ ਸਾਲ ਹੋ ਗਏ ਤੇ ਕਈ 700 ਟੱਪ ਗਏ, ਉਹਨਾਂ ਨੂੰ ਇਹ ਵੀ ਅੱਜ ਵੀ ਯਾਦ ਆ ਕਿ ਕਿਹੜਾ ਬੱਚਾ ਤੇਜ਼ ਮਸਾਲਾ ਖਾਂਦਾ ਸੀ, ਕਿਹੜਾ ਬੱਚਾ ਘੱਟ ਮਸਾਲਾ ਖਾਂਦਾ ਸੀ। ਓਏ ਹੋਏ ਵਾਹ ਵਾਹ। ਇਹ ਤਾਂ ਸਾਡੀਆਂ ਮਾਵਾਂ ਵੀ ਖਬਰੇ ਭੁੱਲ ਗਈਆਂ ਹੁਣ ਬਾਬੇ ਨੂੰ ਪਰ ਮੇਰੀ ਯਾਦ ਹੈ ਜੀ। ਹਾਂਜੀ ਇੱਕ ਦਿਨ असगर शाह आया 35 साल बाद उस रात च मगर सैयद आखे जी आ मगर मैनू सियाने आखे कोई नहीं मगर पतीसा तो मेरा खाता सारा अस बढ़िया और जफ्फी खाते रही ते प्यार किया उस मैं आपको दाद देता हूँ मगर वेख ले मैनू। हाँ जी गल ये जी याददाश्त है मेरी 2 साल तो मैनू पता मैं 2 साल का सी, मेरा छोटा भाई सी इतना का, मेरी अम्मा दवाई लैके आई रोपड़िया तो मैं रुड़ के ना रुड़ के ये 4 ਦਾ ਪਾਵਾ ਪਕੜਿਆ, ਇੱਕ ਮਹੱਲੇ ਚ ਮਾਈ ਆਈ ਉਹਨੇ ਮੇਰੀਆਂ ਕੀੜੀਆਂ ਝਾੜੀਆਂ, ਮੈਨੂੰ ਜਦੋਂ ਤੱਕ ਦੀ ਯਾਦ ਆ। ਵਾਹ ਵਾਹ। ਅੱਛਾ ਇਹ ਮੈਂ ਤੁਹਾਨੂੰ ਇਹੀ ਪੁੱਛਣ ਲੱਗਾ ਸੀਗਾ ਵੀ ਤੁਹਾਡੀ ਰੱਬ ਇਦਾਂ ਹੀ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਇਦਾਂ ਲੰਬੀ ਜ਼ਿੰਦਗੀ ਦੇਵੇ, ਤੇ ਤੁਹਾਡੀ ਯਾਦਾਸ਼ਤ ਦਾ ਕੀ ਰਾਜ਼ ਆ, ਤੁਹਾਨੂੰ ਉਹ ਗੱਲਾਂ ਚੇਤੇ ਕਿਉਂ ਰਹਿੰਦੀਆਂ? ਬਸ ਅੱਲਾ ਦੀ ਤਰਫੋਂ ਜੀ ਮੈਂ ਨਹੀਂ ਵੀ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਦੱਸੋ, ਖਬਰੇ ਕਿਸੇ ਦੇ ਗੱਲ ਕੰਮ ਆ ਜੇ, ਚੰਗਾ ਸੁਨੇਹਾ ਚਲਾ ਜਾਵੇ, ਤੁਸੀਂ ਕੀ ਖਾਂਦੇ ਪੀਂਦੇ ਕੀ ਆ ਤੁਸੀਂ? ਬਸ ਮੈਂ ਤਾਂ ਖਾਣਾ ਪੀਣਾ ਵੀ ਆਪਣੇ ਵਾਲਿਦਾਨ ਦੀ ਖਿਦਮਤ ਕੀਤੀ, ਆਪਣੇ ਬੱਚਿਆਂ ਦੀ ਖਿਦਮਤ ਕੀਤੀ, ਅੱਲਾ ਨੇ ਮੈਨੂੰ ਉੱਥੇ ਹੀ ਭਾਗ ਲਾਏ, ਮੇਰੀ ਯਾਦਾਸ਼ਤ ਉੱਥੇ ਹੀ ਕਾਇਮ ਹੋਈ ਹੈ। ਆਪਣੇ ਮਾਂ-ਬਾਪ ਦੀ ਸੇਵਾ ਕਰੋ, ਉਸਤਾਦਾਂ ਦੀ ਖਿਦਮਤ ਕਰੋ, ਬੜਿਆਂ ਨੂੰ ਪਿਆਰ ਕਰੋ, ਇਨਸ਼ਾਅੱਲਾ ਤੁਹਾਡੀ ਯਾਦਾਸ਼ਤ ਜ਼ਿੰਦਾ ਰਹੇਗੀ ਅੱਲਾ ਦੀ ਬਰਕਤ। ਵਾਹ ਵਾਹ ਲਾ ਕੈਸੀ ਹਾਂ ਉਂਝ ਤੁਸੀਂ ਤੁਹਾਡੀ ਕੀ ਖਾਣ ਪੀਣ? ਬਸ ਮੇਰਾ ਖਾਣ ਪੀਣ ਮੈਂ ਦੁੱਧ ਅੱਧਾ ਕਿਲੋ ਲਾਜ਼ਮਨ ਪੀਣਾ, ਜਦੋਂ ਮੈਂ ਛੋਟਾ ਸੀ ਜਦੋਂ ਵੀ ਮੈਂ ਅੱਧਾ ਕਿਲੋ ਪੀਂਦਾ ਸੀ, ਹੁਣ ਮੈਂ 70 ਸਾਲ ਦਾ ਹੁਣ ਵੀ ਮੈਂ ਅੱਧਾ ਕਿਲੋ ਦੁੱਧ ਪੀਣਾ। ਜਦੋਂ ਸਨ 82 ਤੋਂ ਪਹਿਲਾਂ ਤੁਸੀਂ ਆਂਡੇ ਖਰੀਦਦੇ ਸੀ ਜੀ ਕਿੰਨੇ ਦਾ ਆਂਡਾ ਲੈਂਦੇ ਰਹੇ? ਆਂਡਾ ਜੀ ਉਸ ਵੇਲੇ ਵੱਡੇ ਆਨੇ ਦਾ 15 ਪੈਸੇ ਦਾ, 4 ਆਨੇ ਦਾ, ਫਿਰ 8 ਆਨੇ ਦਾ ਹੋ ਗਿਆ ਸੀ, ਉਸ ਤੋਂ ਬਾਅਦ ਨਹੀਂ ਖਰੀਦਦੇ। ਅੱਛਾ 8 ਆਨੇ ਤੇ ਤੁਸੀਂ ਖਰੀਦਣਾ ਰੁਪਏ ਦੇ 2 ਅੰਡੇ ਲੈਣੇ। ਹਾਂਜੀ ਹਾਂਜੀ 4 ਆਨੇ ਦੀਆਂ ਮੁਰਗੀਆਂ ਲਈਆਂ ਮੈਂ, ਹਾਂ 4 ਆਨੇ ਦੀ ਮੁਰਗੀ ਲਈ ਆ, 1 ਪੈਸੇ ਦਾ ਆਂਡਾ ਲੈਣਾ, 1 ਪੈਸੇ ਦਾ। ਹਾਂਜੀ ਉਹ ਜ਼ਮਾਨਾ ਚੰਗਾ ਸੀ। ਫੈਸਲਾਬਾਦ 4 ਆਨੇ ਦੀ ਰੋਟੀ ਖਾਂਦਾ ਸੀ, 2 ਆਨੇ ਦਾ ਹਲੀਮ ਜਾਂ 2 ਆਨੇ ਦੇ ਖਰੌੜੇ, ਪਲੇਟ ਦਿੰਦੇ ਸੀ 2 ਆਨੇ ਦੀ, 2 ਰੋਟੀਆਂ ਆਨੇ ਦੀਆਂ। ਉਹ ਵਕਤ ਸਸਤਾ, ਲੋਕ ਮੁਹੱਬਤ ਬਹੁਤ ਕਰਦੇ ਸੀ, ਉਸ ਵੇਲੇ ਲਾਲਚ ਨਹੀਂ ਸੀ ਲੋਕਾਂ ਨੂੰ, ਹੁਣ ਤਾਂ ਲਾਲਚ ਹੈ। ਉਸ ਵੇਲੇ ਸ਼ਹਿਰ 'ਚ ਵੀ ਪਿੰਡਾਂ 'ਚ ਵੀ, ਮੈਂ ਜਦੋਂ ਪਿੰਡਾਂ 'ਚ ਜਾਂਦਾ ਸੀ ਮੈਨੂੰ ਵਾਜਾ ਮਾਰਦੇ, ਰੋਟੀ ਖਾ ਕੇ ਜਾਈ, ਪਤਾ ਨਹੀਂ ਕਿੱਥੋਂ ਆਇਆ ਭੁੱਖਾ। ਐਸੇ ਲੋਕ ਮੁਹੱਬਤ ਕਰਦੇ ਸੀ, ਹੁਣ ਮੁਹੱਬਤਾਂ ਚਲੀਆਂ ਗਈਆਂ। ਹਾਂਜੀ ਤੁਸੀਂ ਉਹ ਮੁਹੱਬਤਾਂ ਵਾਲਾ ਦੌਰ ਵੀ ਦੇਖਿਆ? ਬੜਾ ਜੀ ਹੈਂ? ਬਹੁਤ ਦੇਖਿਆ। ਆ ਵੀ ਦੇਖ ਲਿਆ? ਹਾਂ ਜੀ ਇੱਥੇ ਹੁਣ ਤਾਂ ਫਿਰ ਦੇਖ ਹੀ ਰਹੇ ਹਾਂ ਜੋ ਕੁਝ ਵੀ ਹੈ। ਹੁਣ ਤਾਂ ਦੁਕਾਨਦਾਰ ਜਿਹੜਾ ਚਵਾਨੀ ਦੀ ਸ਼ਾਇ ਲੈ ਕੇ ਕਹਿੰਦਾ 15 ਰੁਪਏ ਦੇ ਦੇ, ਹਾਂ ਬਹੁਤਾ ਮੁਨਾਫਾ ਲੈਂਦੇ। ਜ਼ਿਆਦਤੀ ਹੋ ਰਹੀ ਹੈ ਨਾ, ਹੁਣ ਸੀ ਕੀ ਕਹਿ ਸਕਦੇ ਹਾਂ ਜੀ ਇਹਨਾਂ ਨੂੰ, ਅੱਲਾ ਹੀ ਸਮਝਾਏਗਾ, ਅੱਲਾ ਸਮਝਾਏਗਾ। ਬੰਦੇ ਬੇਖੌਫ ਹੋ ਗਏ, ਖੌਫ ਰਿਹਾ ਹੀ ਨਹੀਂ ਜੀ, ਰਿਹਾ ਨਹੀਂ, ਖੌਫ ਰਿਹਾ ਹੀ ਨਹੀਂ। ਇਹ ਦੇਖ ਲਓ ਵੀ ਇਹ फिर 2 नंबर चीज़ें, 1 नंबर भी मिल जाए तो कोई बात नहीं, फिर 2 नंबर सानू चीज़ें मिल रही हैं। अल्लाह ही हदायत देगा जी, साडी तो दुआ ही है बस। ਖਤਮ ਹੋਇਆ ਹੀ ਤਾਂ ਹਮਦਰਦੀ ਖਤਮ ਹੋਈ ਹੈ। जी 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 हाँ खौफ ਤਾਂ ਖੌਫ ਆ ਤਬ ਤੱਕ ਹਮਦਰਦੀ ਹੈ। हाय हमदर्दी आई जी। ਅੱਗੇ ਬੰਦੇ ਕਹਿਣ ਸੁਣਨ ਚ ਵੀ ਹੈ ਸੀ, ਮੰਨਦੇ ਸੀ ਜੀ ਆਖਾ, ਅਸੀਂ ਬਜ਼ੁਰਗਾਂ ਕੋਲ ਜਾਣਾ, ਉਹਨਾਂ ਨੇ ਸਾਡਾ ਕੰਨ ਪਕੜ ਕੇ ਮਲ ਕੇ ਦੱਸਣਾ, ਉਹੀ ਗੱਲ ਇੰਜ ਨਹੀਂ ਇੰਜ ਹੈ, ਅੱਛਾ ਤਾਇਆ ਜੀ, ਅੱਛਾ ਬਾਬਾ ਜੀ। ਹੁਣ ਜਿਹੜਾ ਹੁਣ ਪਿਓ ਦਾ ਕਹਿਣਾ ਨਹੀਂ ਮੰਨਦੇ, ਹਮਸਾਏ ਦਾ ਕਹਿਣਾ ਨਹੀਂ ਮੰਨਦੇ, ਖੌਫ ਹੀ ਨਹੀਂ ਹੈ। ਹਾਂ ਗੱਲ ਤੇ ਹੈ ਸਰ ਜੀ। ਬਾਬਾ ਜੀ ਜਿਵੇਂ ਤੁਸੀਂ ਆ ਬੱਚਿਆਂ ਨੂੰ ਸਮਝਾਉਣ ਦੀ ਗੱਲ ਕਰੀ ਆ,
ਗਰਾਊਂਡ 'ਚ ਵੀ ਜਾਂ ਸਕੂਲ ਦੇ ਬਾਹਰ ਵੀ ਬੱਚੇ ਕੋਈ ਸ਼ਰਾਰਤ ਕਰ ਤੁਸੀਂ ਦੜਕ ਦੁੜਕ ਵੀ ਲੈਂਦੇ ਹਾਂ ਇਨਸ਼ਾਅੱਲਾ ਤੱਕ ਸੀ ਇੱਕ ਮੈਂ ਕਿਸੇ ਸਟੂਡੈਂਟ ਦਾ ਸਾਈਕਲ ਨਹੀਂ ਰੱਖਿਆ ਤਾਂ ਕਿ ਤਾਲੀਮ ਨਾ ਜ਼ਾਇਆ ਹੋ ਜਾਏ ਕਿਤੇ ਚਲਾ ਨਾ ਜਾਵੇ ਸਮਝੇ ਗੱਲ ਕਿ ਨਹੀਂ ਹਾਂ ਸਾਈਕਲ ਰੱਖ ਕੇ ਚਲੇ ਜਾਂਦੇ ਭੱਜ ਜਾਂਦੇ ਇੱਕ ਕਿਤਾਬ ਨਹੀਂ ਰੱਖਣੀ ਬੱਚੇ ਦੀ ਕਿਤਾਬ ਨਹੀਂ ਰੱਖਣੀ ਇੱਕ ਸਿਗਰਟ ਲਗਾ ਕੇ ਨਹੀਂ ਬੱਚੇ ਨੂੰ ਦੇਣੀ ਹੈ ਹਾਂ ਵਾਹ ਇਹ ਮੇਰੀਆਂ ਚੀਜ਼ਾਂ ਸੀ ਕਿਉਂਕਿ ਬੱਚਾ ਆਇਆ ਪੜ੍ਹਨ ਆਇਆ ਤੇ ਇਲਮ ਹਾਸਲ ਕਰਨਾ ਅੱਗੇ ਅਸੀਂ ਸੌਦਾ ਵਿੱਚ ਅਸੀਂ ਬਰਬਾਦ ਕਰਨੇ ਨਹੀਂ ਐਸਾ ਨਹੀਂ ਕੀਤਾ ਅਸੂਲ ਹੈ। ਹਾਂ ਅਸੀਂ ਤਾਂ ਇਨਸ਼ਾਅੱਲਾ ਬੱਚਿਆਂ ਨਾਲ ਚੰਗੇ ਰਹੇ ਜੀ ਅੱਲਾ ਉਹਨਾਂ ਬੱਚਿਆਂ ਨੂੰ ਵੀ ਜ਼ਿੰਦਗੀ ਦੇ ਜੀ ਅੱਛਾ ਬਾਬਾ ਜੀ ਅਖੀਰਲੀ ਗੱਲ ਤੁਹਾਨੂੰ ਪੁੱਛਣੀ ਹੈ ਵੀ ਸ਼ਾਗਿਰਦ ਤੁਹਾਡੇ ਕੋਈ ਅਫਸਰ ਬਣ ਗਿਆ ਕੋਈ ਕਿਤੇ ਪਹੁੰਚ ਗਿਆ ਜੀ ਹਾਂ ਮੇਰੀ ਦੱਸ ਤੁਹਾਨੂੰ ਪਈ ਤੁਹਾਡੀ ਦੱਸ ਮੈਨੂੰ ਬਹੁਤ ਬਈ ਮੈਨੂੰ ਇਲਾਕੇ ਦੇ ਮੇਰੇ ਰਿਸ਼ਤੇਦਾਰ ਮੇਰੀਆਂ ਬੱਚੀਆਂ ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦਾ ਸਾਡਾ ਭਾਈ ਆ ਇਹ ਹਾਂਜੀ ਗੁਜਰਨ ਵਾਲ ਗਿਆ ਉੱਥੇ ਉਹ ਮੈਨੂੰ ਦੱਸਿਆ ਗੋਜਰੇ ਜਾਣਾ ਉੱਥੇ ਦੱਸਿਆ ਮਾਮੂ ਗੋਜਰਨ ਗਿਆ ਉੱਥੇ ਦੱਸਿਆ ਉਹ ਕਹਿੰਦੇ ਜਦੋਂ ਅਸੀਂ ਉਹਨੂੰ ਲਾਣੇ ਅਸੀਂ ਕਹਿੰਦੇ ਉਹਨੂੰ ਕਹਿੰਦੇ ਆਪਣੇ ਵੀ ਇਹ ਸਾਡਾ ਭਾਈ ਆ ਹਮੇਸ਼ਾ ਦਾ ਵਾਹ ਵਾਹ ਫਿਰ ਮੇਰਾ ਦਿਲ ਬੜਾ ਖੁਸ਼ ਹੁੰਦਾ ਤੈਨੂੰ ਹਾਂ ਇਹ ਅੱਲਾ ਨੇ ਮੁਲਾਕਾਤ ਕਰਾਈ ਹੈ ਅੱਲਾ ਨੇ ਉਹ ਤੁਸੀਂ ਮੇਰੇ ਹੱਥਾਂ 'ਚ ਬੜਿਆਂ ਜੀ ਹੈ ਅੱਲਾ ਖੁਸ਼ ਮੈਂ ਪੁੱਛ ਰਿਹਾ ਸੀ ਮੇਰੀਆਂ ਗੱਲਾਂ ਸੁਣਦਾ ਤੂੰ ਬਹੁਤ ਜਿਵੇਂ ਤੁਹਾਡੀਆਂ ਗੱਲਾਂ ਬਹੁਤ ਪੱਕੀਆਂ ਬੜੀਆਂ ਹੁੰਦੀਆਂ ਮੈਂ ਗੱਲਾਂ ਸੁਣੀਆਂ ਕਿਤੇ ਸੁਣੀਆਂ ਕਿਸਾਨਾਂ ਦੇ ਮੁਤਲਕ ਕੀ ਬਾਤ ਹੈ ਮੈਨੂੰ ਸਰੂਰ ਆਇਆ ਸੁਣ ਕੇ ਫਿਰ ਮੈਂ ਚਾਹ ਦੇ ਮੁਤਲਕ ਸੁਣੀ ਤੁਹਾਡੀ ਗੱਲ ਚਾਹ ਦੇ ਮੁਤਲਕ ਔਰ ਮੈਂ ਆਪਣੇ ਘਰ ਵੀ ਦੱਸਿਆ ਮੈਂ ਕਿਹਾ ਚਾਹ ਦਾ ਇਹ ਨੁਕਸਾਨ ਹੈ ਉਹ ਯਾਰ ਦੇ ਜੋ ਨਹੀਂ ਚਾਹ ਦੀ ਗੱਲ ਅੱਗੇ ਕਿਹੜੀ ਸੁਣਾਈ ਸੀ ਤੁਸੀਂ ਆਂਦੇ ਆਂ ਜਦੋਂ ਮੈਂ ਕਿਹਾ ਵੀ ਬਾਬਾ ਜੀ ਚਾਹ ਪੀਣੀ ਚਾਹ ਚੂੜੀ ਚਾਹ ਚਮਾਰੀ ਚਾਹ ਨਹੀਂ ਚੰਗੀ ਨਹੀਂ ਤੂੰ ਤਾਂ ਪੂਰ ਬਰਮ ਥਾ ਤੇ ਚਾਹ ਨਾ ਹੁੰਦੀ ਵੀ ਤੂੰ ਤਾਂ ਮਿੱਟੀ ਦੀ ਮਿੱਟੀ ਸੀ ਇਹ ਤਾਂ ਉਹਨੇ ਚਾਹ ਕੀਤੀ ਤੇ ਤੈਨੂੰ ਇਨਸਾਨ ਬਣਾ ਦਿੱਤਾ ਗੱਲ ਸਾਰੀ ਚਾਹ ਦੀ ਹੈ ਚਾਹ ਦੀ ਅੱਛਾ ਜੀ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜਾਵੇ ਜੀ ਤੇ ਸਾਡਾ ਬੜੇ ਦਿਨਾਂ ਦਾ ਦਿਲ ਸੀਗਾ ਵੀ ਬਾਬੇ ਸ਼ਰੀਫ ਨਾਲ ਬਹਿ ਕੇ ਗੱਲਾਂ ਬਾਤਾਂ ਕਰੀਏ ਮਾਸ਼ਾਅੱਲਾ ਤੇ ਕਿਤੇ ਰੱਬ ਨੇ ਚਾਹਿਆ ਹੁਣ ਵੀ ਤਫਰੀ ਦਾ ਟਾਈਮ ਸੀਗਾ ਤੇ ਬਾਬਾ ਸਾਡੇ ਕੋਲ ਆਇਆ ਹੁਣ ਛੁੱਟੀ ਦੇ ਟਾਈਮ ਇਹਨੇ ਜਾ ਕੇ ਹਾਂਜੀ ਹੁਣ ਲਾਉਂਗਾ ਜਾ ਕੇ ਰੇੜੀ ਲਾਊਗਾ ਜਾ ਕੇ ਤੇ ਬਾਬਾ ਕਿੰਨੇ ਕੇ ਦਿਹਾੜੀ ਪੈ ਜਾਂਦੀ ਹੈ ਬਸ 500 ਰੁਪਇਆ ਬਣ ਜਾਂਦਾ ਮੈਂ ਸ਼ੁਕਰ ਅਲਹਮਦੁਲਿਲਾ ਮੈਂ ਬੇਟੀਆਂ ਦਾ ਬਾਪ ਆ ਇੱਕ ਮੇਰੀ ਬੇਟੀ ਹੈ ਦੋ ਦੀ ਮੈਂ ਰੱਖੀ ਹੋਈ ਉਹ ਇਨਸ਼ਾਅੱਲਾ ਉਹਨੇ ਇੱਕ ਕੋਰਸ ਦਾ ਕਰ ਲਿਆ 2 ਸਾਲ ਦਾ ਦਰਸ ਚ ਹੁਣ ਮੇਰੀ ਸਲਾਹ ਵੀ ਆਲਮਾਂ ਦਾ ਕੋਰਸ ਬੱਚੀ ਨੂੰ ਕਰਾਂ ਮਾਸ਼ਾਅੱਲਾ ਆਪਣੀ ਅੰਮੀ ਕੋਲ ਗਈ ਹੋਈ ਆ ਮਾਸ਼ਾਅੱਲਾ ਔਲਾਦ ਮੇਰੀ ਅੱਲਾ ਨੇ ਮੈਨੂੰ ਨੇਕ ਦਿੱਤੀ ਹੈ ਸ਼ੁਕਰ ਮੇਰੇ ਬੇਟੇ ਮੈਨੂੰ ਰਾਤ ਨੂੰ ਕੁੱਟਦੇ ਵੀ ਆ ਜੀ ਮੇਰੀ ਖਿਦਮਤ ਵੀ ਬਸ ਕਰਦੇ ਉਹ ਬਾਬਾ ਜੀ ਤੁਸਾਂ ਇਹ ਹੈ ਨਿਉਂਦਰਾ ਸਰੋਇਆ ਸਾਹਿਬ ਇਹ ਨਿਉਂਦਰਾ ਤੁਸੀਂ ਆਪਣੇ ਮਾਂ ਪਿਓ ਨੂੰ ਪਾਓਗੇ ਤੇ ਆਪਣੀ ਔਲਾਦ ਕੋਲੋਂ ਵਾਪਸ ਲੈ ਲਓਗੇ ਰਿਜ਼ਕੇ ਹਲਾਲ ਖਵਾਓਗੇ ਤੇ ਔਲਾਦ ਤਾਂ ਨਹੀਂ ਜੀ ਅਲਹਮਦੁਲਿਲਾ ਅਲਹਮਦੁਲਿਲਾ ਬਜ਼ੁਰਗਾਂ ਆਪਦੇ ਮਾਂ ਪਿਓ ਦੀਆਂ ਦਵਾਈ ਲਈਆਂ ਉਹਨਾਂ ਦੀ ਖਿਦਮਤ ਕਰ ਗਏ ਇਹਨਾਂ ਨਿਉਂਦਰਾ ਪਾਇਆ ਹੋਇਆ ਉਹ ਨਿਉਂਦਰਾ ਵਾਪਸ ਵਾਹ ਤੋ ਸਾਹਿਬ ਕੀ ਬਾਤ ਹੈ ਜਿਹੜੀ ਗੱਲ ਬਾਬੇ ਨੇ ਕੀਤੀ ਨਾ ਵੀ 5-400 ਬਣ ਜਾਂਦਾ ਸ਼ੁਕਰ ਆ ਉਹਦਾ ਫਿਰ ਵੀ ਲੱਖ ਲੱਖ ਸ਼ੁਕਰ ਬੰਦੇ ਦੇ ਘਰ ਬਿਮਾਰੀ ਨਾ ਹੋਵੇ ਅਦਾਲਤਾਂ 'ਚ ਕੇਸ ਨਾ ਹੋਵੇ ਹਸਪਤਾਲਾਂ ਨਾਲ ਵਾਹ ਨਾ ਹੋਵੇ ਕਰਜ਼ਾਈ ਨਾ ਹੋਵੇ ਲੜਾਈ ਪੜਾਈ ਨਾ ਹੋਵੇ ਸਕੂਨ ਹੋਵੇ ਨਾ ਤੇ 5-400 5 ਲੱਖ ਵਰਗਾ ਬਸ ਬਾਬਾ ਜੀ ਨੇ ਤੁਹਾਡੀ ਮੁਲਾਕਾਤ ਕਰਾਈ ਬਾਬੇ ਸ਼ਰੀਫ ਨਾਲ ਤੇ ਦੁਆਵਾਂ 'ਚ ਯਾਦ ਰੱਖਿਓ ਸਾਡੇ ਦੇਖਣ ਵਾਲਿਆਂ ਨੂੰ ਵੀ ਦੁਆਵਾਂ ਦੇ ਦਿਓ ਮਾਸ਼ਾਅੱਲਾ ਜੀ ਅੱਲਾਹ ਤਾਲਾ ਜੀ ਸਭ ਨੂੰ ਸਿੱਧਾਂ ਦੇ ਆਪਣੇ ਵਾਲਿਦਾਂ ਦੀ ਖਿਦਮਤ ਕਰਨ ਦਾ ਉਹਨਾਂ ਨੂੰ ਮੌਕਾ ਦੇ ਉਸਤਾਦਾਂ ਦੀ ਖਿਦਮਤ ਕਰਨ ਦਾ ਮੌਕਾ ਦੇ ਬਜ਼ੁਰਗਾਂ ਨੂੰ ਸਲਾਮ ਕਰਨ ਦਾ ਮੌਕਾ ਦੇ ਛੋਟੇ ਬੱਚਿਆਂ ਨੂੰ ਪਿਆਰ ਕਰਨ ਦਾ ਮੌਕਾ ਦੇ ਸਲਾਮ ਅਲੈਕੁਮ ਵਾਹ ਜੀ ਵਾਹ ਜਿਉਂਦੇ ਵਾਸਤੇ